ਬਾਜ਼ ਸਕਾਈ ਦਾ ਬਾਦਸ਼ਾਹ ਹੈ, ਜਿਵੇਂ ਸ਼ੇਰ ਧਰਤੀ ਦੇ ਜੀਵਾਂ ਦਾ ਬਾਦਸ਼ਾਹ ਹੈ ਔਰ ਮਗਰਮੱਛ ਜਿਹੜਾ ਹੈ ਉਹ ਪਾਣੀ ਦਾ ਬਾਦਸ਼ਾਹ ਹੈ। ਹੁਣ ਬਾਜ਼ ਜਿਹੜਾ ਉਹ ਬੜੀ ਜਦੋਂ ਮਾਰਦਾ ਹੈ ਝਪਟਾ ਤੋੜ ਕੇ ਖਾਂਦਾ ਹੈ, ਪਰ ਚਿੱਟਾ ਰੰਗ ਅਮਨ ਦਾ ਹੁੰਦਾ। ਉਹਨਾਂ ਦੇ WhatsApp ਸਟੇਟਸ ਦੇ ਉੱਤੇ ਇੱਕ ਚਿੱਟਾ ਬਾਜ਼ ਸੀ। ਅਸੀਂ ਬਾਜ਼ਾਂ ਵਾਂਗ ਸੋਵਰਨ ਹੈ, ਬਾਜ਼ ਵਾਲੀ ਫੁਰਤੀ ਵੀ ਰੱਖਦੇ ਹੈ। ਬਾਜ਼ ਕਦੇ ਕਾਵਾਂ ਵਾਂਗ ਆਮ ਬਨੇਰਿਆਂ ਤੇ ਨਹੀਂ ਬੈਠਦਾ। ਉਹਨਾਂ ਦੇ ਐਗਜ਼ੈਕਟ ਲਫ਼ਜ਼ ਨੇ, ਜੇ ਕਿਸਮਤ ਹੀ ਹਾਰ ਜਾਏ ਤਾਂ ਕੁਛ ਕਹਿ ਨਹੀਂ ਸਕਦੇ ਬੱਲਿਆ, ਕਦੇ ਗਲੇਲਾਂ ਨਾਲ ਬਾਜ਼ ਮਰਿਆ ਨਹੀਂ ਕਰਦੇ। ਜਨਰਲ ਲਾਭ ਸਿੰਘ ਜਦੋਂ ਉਹਨਾਂ ਨੇ ਇਸ ਰਸਤੇ ਨੂੰ ਚੁਣਿਆ 81-82 ਚੋਂ ਆਪਣਾ ਸਭ ਕੁਝ ਛੱਡ ਕੇ ਆਪਣੀ ਸਰਕਾਰੀ ਬੰਦੂਕ ਵੀ ਲੈ ਕੇ ਸੰਤ ਪਿੰਡਾਣਿਆਂ ਕੋਲ ਆ ਗਏ ਕਿ ਜੀ ਸਾਨੂੰ ਦੱਸੋ ਸੇਵਾ, ਫਿਰ ਉਹਨਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਪੰਥਕ ਕਮੇਟੀ ਦੀ ਇੱਕ ਸਟੇਟਮੈਂਟ ਦੇ ਥੱਲੇ ਸਾਰੇ ਟਾਈਪਰਾਈਟਰ ਵੀ ਪੰਜਾਬੀ 'ਚ ਹੋ ਗਏ, ਦੁਕਾਨਾਂ ਤੋਂ ਲੈ ਕੇ ਸਾਰੇ ਬੋਰਡ ਵੀ ਪੰਜਾਬੀ 'ਚ ਲਿਖੇ ਗਏ। ਸ਼ਰਾਬ ਦੇ ਠੇਕਿਆਂ ਦੇ ਨਾਲ ਕੀ ਹੋਇਆ, ਜੇ ਉਹਨਾਂ ਨੇ ਸੋਸ਼ਲ ਰਿਫਾਰਮ ਲਈ ਕਿਹਾ ਕਿ ਭਾਈ 11 ਬੰਦੇ ਹੀ ਬਰਾਤ 'ਚ ਜਾਣ, ਤੇ ਜੇ 12ਵਾਂ ਨੂੰ ਕੋਈ ਕਹੇ ਵੀ ਚਲੋ, ਕਹਿੰਦਾ ਸੀ ਨਾ 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 ਸਿੰਘਾਂ ਦਾ ਹੁਕਮ ਹੈ ਕਿ ਭਾਈ ਕੋਈ ਦਾਜ ਨਹੀਂ ਲੈਣਾ। ਜਿਹੜੀਆਂ ਬੱਚੀਆਂ ਨੂੰ ਦਾਜ ਕਰਕੇ ਛੱਡਿਆ ਹੋਇਆ ਸੀ ਉਹ ਸਹੁਰੇ ਘਰਾਂ 'ਚ ਆਪਣੇ ਪੱਟੇ ਪਾ ਕੇ ਆਪ ਹੀ ਉਹਨਾਂ ਦੇ ਕੁੜੀ ਦੇ ਮਾਪਿਆਂ ਤੋਂ ਲੈ ਗਏ। ਨਾ 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 ਭਾਈ ਸਿੰਘਾਂ ਦਾ ਹੁਕਮ ਆ ਗਿਆ ਕਿ ਬਈ ਸਭ ਜਿਹੜੀਆਂ ਤੁਸੀਂ ਐਵੇਂ ਦਾਜ ਕਰਕੇ ਛੱਡੀਆਂ ਕੁੜੀਆਂ ਨੇ ਵਸਾਓ ਉਹਨਾਂ ਨੂੰ। ਹਾਂ, ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आयां नूं प्रोग्राम सचो सच विच बहुत धन्यवाद। जी डॉक्टर साहब, अज 10 मई 2023 विसाख नानक शाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਆ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਲਵਿਕਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੇ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਿਏ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੈਕਸਸ ਤੋਂ ਵੀਰ ਰਾਜੇਸ਼ਵਰ ਅਤੇ ਉਹਨਾਂ ਦੀ ਸਿੰਘਣੀ ਸਾਹਿਬਾ ਨਵਪ੍ਰੀਤ ਕੌਰ ਅਤੇ ਉਹਨਾਂ ਦੇ ਬੱਚੇ ਮਨਜੋਤ ਕੌਰ ਐਂਡ ਮਨੀ ਸਿੰਘ ਹੋਰਾਂ ਨੂੰ ਸਪਾਂਸਰ ਕੀਤਾ ਗਿਆ ਹੈ ਔਰ ਇਹਨਾਂ ਨੇ ਕੌਮ ਦੀ ਚੜ੍ਹਦੀ ਕਲਾ ਤੇ ਖਾਲਿਸਤਾਨ ਦੀ ਪ੍ਰਾਪਤੀ ਲਈ ਅਰਦਾਸ ਕੀਤੀ ਹੈ ਔਰ ਪ੍ਰਣ ਕੀਤਾ ਹੈ ਕਿ ਅਸੀਂ ਸਮੂਹ ਪਰਿਵਾਰ ਪਿਤਾ ਜੀ ਜਨਰਲ ਲਾਭ ਸਿੰਘ ਅਤੇ ਚਾਚਾ ਜੀ ਪਰਮਜੀਤ ਸਿੰਘ ਪੰਜਵੜ ਦੇ ਦਰਸਾਏ ਮਾਰਗ ਤੇ ਮੰਜ਼ਿਲ ਦੀ ਪ੍ਰਾਪਤੀ ਤੱਕ ਅਡੋਲਤਾ ਨਾਲ ਚੱਲਦੇ ਰਵਾਂਗੇ। ਸੋ ਵਾਹਿਗੁਰੂ ਕਰੇ ਕੌਮ ਨੂੰ ਰਾਜ ਭਾਗ ਛੇਤੀ ਬਖਸ਼ਿਸ਼ ਹੋਵੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਰਾਜੇਸ਼ਵਰ ਅਤੇ ਉਹਨਾਂ ਦੇ ਪਰਿਵਾਰ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਸ਼ਹੀਦ ਪਰਮਜੀਤ ਸਿੰਘ ਪੰਜਵੜ ਦੇ WhatsApp ਸਟੇਟਸ ਤੇ ਚਿੱਟੇ ਬਾਜ ਦਾ ਜਿਹੜਾ ਚਿੱਤਰ ਸੀ ਔਰ ਜਿਸ ਦੇ ਥੱਲੇ ਲਿਖਿਆ ਹੋਇਆ ਸੀ, ਜੇ ਕਿਸਮਤ ਹੀ ਹਾਰ ਜਾਵੇ ਤਾਂ ਕੁਝ ਕਹਿ ਨਹੀਂ ਸਕਦੇ ਬੱਲਿਆ, ਕਦੀ ਗਲੇਲਾ ਨਾਲ ਬਾਜ ਮਰਿਆ ਨਹੀਂ ਕਰਦੇ। ਸੋ ਅੱਜ ਦਾ ਜਿਹੜਾ ਸਮੁੱਚਾ ਪ੍ਰੋਗਰਾਮ ਹੈ ਅਸੀਂ ਜਨਰਲ ਲਾਭ ਸਿੰਘ, ਭਾਈ ਪਰਮਜੀਤ ਸਿੰਘ ਪੰਜਵੜ ਅਤੇ ਸਮੁੱਚੇ ਪਰਿਵਾਰ ਦੀ ਕੁਰਬਾਨੀ ਦੇ ਨਾਮ ਕਰ ਰਹੇ ਹਾਂ। ਸੋ ਇਸ ਤੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਪਹਿਲੇ ਸੈਗਮੈਂਟ ਦੇ ਵਿੱਚ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਵਿਚਾਰਾਂ ਨੇ?
ਦੇਖੋ ਭਾਈ ਸਾਹਿਬ, ਭਾਈ ਪਰਮਜੀਤ ਸਿੰਘ ਪੰਜਵਾੜ, ਉਹਨਾਂ ਦੀ ਸ਼ਹਾਦਤ ਨੂੰ ਅੱਜ ਆਲਮੋਸਟ ਚੌਥਾ ਪੰਜਵਾਂ ਦਿਨ ਹੋ ਗਿਆ ਜੀ। ਸੈਚਰਡੇ ਸਵੇਰ ਦਾ ਇਹ ਵਾਕਿਆ ਸੀ ਲਾਹੌਰ ਦੇ ਵਿੱਚ। ਲੇਕਿਨ ਇਹਨਾਂ ਸਾਰੇ ਦਿਨਾਂ ਦੇ ਵਿੱਚ ਜਿੰਨੀ ਗੱਲ ਸਾਡੇ ਸੰਘਰਸ਼ ਦੀ ਵੀ ਔਰ ਜਨਰਲ ਲਾਭ ਸਿੰਘ, ਭਾਈ ਪਰਮਜੀਤ ਸਿੰਘ ਪੰਜਵਾੜ ਦੇ ਪਰਿਵਾਰ ਦੀ ਕੁਰਬਾਨੀ ਦੀ ਜਿੰਨੇ ਵੇਰਵੇ ਸਾਹਮਣੇ ਆਏ ਨੇ, ਉਹਨੇ ਹਾਲਾਂ ਪਿਛਲੇ 4 ਦਹਾਕਿਆਂ ਤੋਂ ਅਸੀਂ ਇਸ ਸਾਰੇ ਕਾਜ਼ ਨਾਲ ਵੀ ਜੁੜੇ ਹਾਂ, ਥੋੜ੍ਹਾ ਬਹੁਤ ਉਸ ਦੇ ਵਿੱਚ ਰੋਲ ਵੀ ਹੈ। ਅੱਛਾ। ਲੇਕਿਨ ਇੰਨੇ ਵੇਰਵੇ ਸਾਨੂੰ ਵੀ ਪਤਾ ਨਹੀਂ ਸੀ ਕਿ ਜਿਹੜੀ ਪਰਿਵਾਰ ਦੀ ਸਫਰਿੰਗ ਹੈ ਉਹ ਕਿਸ ਹੱਦ ਤੱਕ ਰਹੀ ਹੈ, ਬਿਲਕੁਲ, ਔਰ ਕੀ ਵਾਪਰਿਆ। ਬਹੁਤ ਸਾਰੇ ਵੇਰਵੇ ਡੀਟੇਲ ਦੇ ਵਿੱਚ ਅੱਜ ਇੱਕ ਵੀਡੀਓ ਸਾਰਾ ਅਜਮੇਰ ਸਿੰਘ, ਉਹਨਾਂ ਨੇ ਵੀ ਇਸ ਦੇ ਉੱਤੇ ਕਾਫੀ ਵੇਰਵੇ ਨਾਲ ਗੱਲ ਕੀਤੀ, ਕਿਉਂਕਿ ਉਹਨਾਂ ਨੇ ਇੱਕ ਪੀਰੀਅਡ 'ਚ ਜਲੰਧਰ ਅਜੀਤ ਦੇ ਮੇਜਰ ਸਿੰਘ ਜਰਨਲਿਸਟ, ਜਿਹੜੇ ਕਿਸੇ ਵੇਲੇ ਖੁਦ ਵੀ ਨਕਸਲਾਈਟ ਲਹਿਰ 'ਚ ਰਹੇ, ਅਜੀਤ ਨੇ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਸੀ ਜਦੋਂ ਪੰਜਾਬ ਦੇ ਵਿੱਚ ਏਜੰਸੀਆਂ ਨੇ ਸਮਝਿਆ ਸੀ ਕਿ ਵੀ ਅਸੀਂ ਸਾਰੀ ਗੱਲ ਮੁਕਾ ਦਿੱਤੀ ਹੈ, ਉਦੋਂ ਕਿ ਸ਼ਹੀਦ ਪਰਿਵਾਰ ਜਿਨ੍ਹਾਂ ਦੇ ਯੋਧੇ ਇਸ ਸੰਘਰਸ਼ ਨਿਕਲੇ ਉਹ ਕਿਸ ਹਾਲ 'ਚ ਰਹਿ ਰਹੇ ਨੇ। ਔਰ ਉਸ ਦੌਰ ਦੇ ਵਿੱਚ ਉਹਨਾਂ ਨੇ, ਕਿਉਂਕਿ ਪ੍ਰਮੁੱਖ ਜਿਹੜੇ ਮਾਝੇ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਯੋਧੇ ਇਸ ਸੰਘਰਸ਼ 'ਚ ਆਏ, ਸੋ ਉਦੋਂ ਬਾਬਾ ਗੁਰਬਚਨ ਸਿੰਘ ਮਾਨੋਚਾਲ, ਸਰ ਪਰਮਜੀਤ ਸਿੰਘ ਪੰਜਵਾੜ ਦਾ ਪਰਿਵਾਰ, ਜਨਰਲ ਲਾਭ ਸਿੰਘ ਦਾ, ਉਹ ਨਾਲ ਫਿਰ ਜਿਹੜੇ ਉਸ ਸਾਰੇ ਮੱਤੇ ਨੰਗਲ ਔਰ ਹੋਰ ਬਹੁਤ ਸਾਰੇ, ਇੰਨੀ ਲੰਬੀ ਲਿਸਟ ਹੈ ਉਸ ਖਿੱਤੇ ਦੀ ਕਿ ਮੈਨੂੰ ਨਹੀਂ ਲੱਗਦਾ ਕਿ ਈਵਨ ਉਹਦੇ 'ਚ ਵੀ ਸਿਰਫ ਕੁਝ ਜਿਹੜੇ ਪ੍ਰਮੁੱਖ ਨਾਂ ਨੇ ਉਹਨਾਂ ਦੇ ਉੱਤੇ ਹੀ ਕੰਮ ਹੋਇਆ ਹੋਏਗਾ। ਲੇਕਿਨ ਉਹ ਇੱਕ ਚੰਗਾ ਤਰੀਕਾ ਸੀ ਜਿਹਦੇ ਨਾਲ, ਕਿਉਂਕਿ ਫੋਟੋਗ੍ਰਾਫਰ ਵੀ ਉਹਨਾਂ ਦੇ ਨਾਲ ਹੁੰਦਾ ਸੀ, ਉਹ ਖੁਦ ਲਹਿਰਾਂ 'ਚ ਰਹਿਣ ਕਰਕੇ ਭਾਵੇਂ ਖੱਬੇ ਪੱਖੀ ਲਹਿਰ ਸੀ, ਉਹਨਾਂ ਨੂੰ ਇਹ ਪਤਾ ਸੀ, ਨੈਰੇਟਿਵ ਵੀ ਪਤਾ ਹੁੰਦਾ ਕਿ ਵੀ ਕੀ ਕਰਨਾ ਹੈ। ਔਰ ਉਸ ਪੀਰੀਅਡ 'ਚ ਈਵਨ ਜਿਹੜੇ 80 ਸਾਲ ਤੋਂ ਜ਼ਿਆਦਾ ਉਮਰ ਦੇ ਇਹਨਾਂ ਦੇ ਭਾਈ ਪਰਮਜੀਤ ਸਿੰਘ ਪੰਜਵਾੜ ਦੇ ਦਾਦਾ ਜੀ ਸੀ ਸਰ ਅਰਜਨ ਸਿੰਘ, ਉਹਨਾਂ ਦਾ ਵੀ ਇੰਟਰਵਿਊ ਉਹਨਾਂ ਨੇ ਕੀਤਾ ਸੀ ਕਿ ਉਹਨਾਂ ਦੀ ਵੀ ਕਿਵੇਂ ਬਾਂਹ ਲਮਕ ਰਹੀ ਸੀ, ਉਹਨਾਂ ਦੀ ਲੱਤ ਤੋੜੀ ਹੋਈ ਸੀ, ਕਿਵੇਂ ਉਹਨਾਂ ਨੂੰ ਟੌਰਚਰ ਕੀਤਾ। ਲੇਕਿਨ ਉਸ ਸਾਰੇ ਦਾ ਪ੍ਰਭਾਵ ਜਿਹੜਾ ਉਸ ਪੀਰੀਅਡ 'ਚ ਉਹਨਾਂ ਪਰਿਵਾਰਾਂ 'ਚੋਂ ਜਿਹੜੇ ਸੱਚਮੁੱਚ ਦੇ ਯੋਧੇ ਸੀ, ਇਹੀ ਨਿਕਲਦਾ ਸੀ ਕਿ ਇੰਨਾ ਤਸ਼ੱਦਦ, ਚੁੱਲ੍ਹਿਆਂ ਦੇ ਵਿੱਚ ਘਾਹ ਉੱਗਿਆ ਹੋਇਆ, ਬਹੁਤ ਸਾਰੇ ਤਾਂ ਘਰਾਂ ਦੇ ਵਿੱਚ ਜਿਹੜਾ ਉਹ ਪੁਲਿਸ ਟਾਊਟ ਔਰ ਪੁਲਿਸ ਕੈਟਾਂ ਬੈਠੀਆਂ ਸੀ, ਲੇਕਿਨ ਉਹਨਾਂ ਨੇ ਕੋਈ ਸਮਝੌਤਾ ਨਹੀਂ ਸੀ ਕੀਤਾ ਆਪਣੇ ਕਾਜ਼ ਦੇ ਨਾਲ। ਕੋਈ ਉਹਨਾਂ 'ਚ ਇੰਨਾ ਟੌਰਚਰ, ਇੰਨਾ ਮਾਰ ਮਰਾਈ ਆ, ਜਿਵੇਂ ਅਸੀਂ ਜ਼ਿਕਰ ਕੱਲ੍ਹ ਵੀ ਕੀਤਾ ਸੀ ਕਿ ਭਾਈ ਪੰਜਵਾੜ ਦੇ ਭਰਾਤਾ ਵੀ ਸ਼ਹੀਦ, ਉਹਨਾਂ ਦੀ ਮਾਤਾ ਗੁਰਮੇਜ ਕੌਰ, ਜਿਨ੍ਹਾਂ ਨੂੰ ਆਲਮੋਸਟ 9-10 ਮਹੀਨੇ ਹਿਰਾਸਤ 'ਚ ਰੱਖ ਕੇ ਟੌਰਚਰ ਕਰਕੇ ਬਾਅਦ 'ਚ ਅਣਪਛਾਤੀ ਲਾਸ਼ ਬਣਾ ਦਿੱਤਾ ਗਿਆ ਸੀ। ਇਸੇ ਤਰ੍ਹਾਂ ਪੰਜਵਾੜ ਹੋਰਾਂ ਦੇ ਬ੍ਰਦਰ ਦੀ ਵੀ ਕਦੇ ਉਹਨਾਂ ਦੀ ਮ੍ਰਿਤਕ ਦੇਹ ਨਹੀਂ ਦਿੱਤੀ ਗਈ। ਲੇਕਿਨ ਇਸ ਸਭ ਦੇ ਬਾਵਜੂਦ ਇੰਨਾ ਸਿਦਕ, ਸਬਰ ਔਰ ਕਾਜ਼ ਦੇ ਨਾਲ ਪਿਆਰ ਕਾਇਮ ਰੱਖਣਾ, ਕਿਉਂਕਿ ਮੈਨੂੰ ਯਾਦ ਹੈ ਕਿ ਉਹਨਾਂ ਦਿਨਾਂ 'ਚ ਜਦੋਂ ਇੱਕ ਖਬਰ ਇਹਨਾਂ ਵੱਲੋਂ ਪਲਾਂਟ ਕੀਤੀ ਜਾ ਰਹੀ ਸੀ ਕਿ ਜੀ ਗੱਲਬਾਤ ਜਿਹੜੇ ਉੱਥੋਂ ਬਾਹਰ ਭਾਰਤ ਤੋਂ ਬੈਠੇ ਜੁਝਾਰੂ ਨੇ, ਏਜੰਸੀਆਂ ਮਿਡਲਮੈਨਾਂ ਰਾਹੀਂ ਗੱਲਬਾਤ ਕਰ ਰਹੀਆਂ ਕਿ ਜੇ ਉਹ ਆ ਕੇ ਪੇਸ਼ ਹੋ ਜਾਣ ਤੇ ਉਹਨਾਂ ਨੂੰ ਕੁਛ ਨਹੀਂ ਕਿਹਾ ਜਾਏਗਾ, ਕੇਸ ਨਹੀਂ ਹੋਣਗੇ, ਇਹ ਉਹ। ਤੇ ਉਦੋਂ ਦੀ ਖਬਰ ਮੈਂ ਕਿਸੇ ਥਾਂ ਤੇ ਦੇਖੀ ਸੀ ਕਿ ਉਹਨਾਂ ਦੇ ਦਾਦੇ ਅਰਜਨ ਸਿੰਘ ਹੋਰਾਂ ਨੂੰ ਜਿਹੜਾ ਇਹ ਜਦੋਂ ਪੁੱਛਿਆ ਗਿਆ ਕਿ ਇਸ ਤਰ੍ਹਾਂ ਦੀ ਗੱਲਬਾਤ ਚੱਲ ਰਹੀ ਹੈ, ਤੇ ਉਹਨਾਂ ਕਿਹਾ ਸੀ ਕਿ ਭਾਈ ਮੈਂ ਤਾਂ ਇੱਕੋ ਹੀ ਸੁਨੇਹਾ, ਜਿੱਥੇ ਵੀ ਉਹ ਹੈ ਸਾਡੇ ਨਾਲ ਕਦੇ ਉਹਦਾ ਰਾਬਤਾ ਤਾਂ ਨਹੀਂ ਹੈ, ਦਿਆਂਗਾ ਕਿ ਭਾਈ ਜਾਂ ਜਿੱਤ ਕੇ ਆਵੀਂ ਜਾਂ ਸ਼ਹੀਦ ਹੋਣ ਦੀ ਖਬਰ ਸਾਡੇ ਕੰਨਾਂ 'ਚ ਪਵੇ, ਹੋਰ ਅਸੀਂ ਨਹੀਂ ਕੁਛ ਵੀ ਦੇਖਣਾ ਚਾਹੁੰਦੇ। ਸੋ ਇਹ ਜਿਹੜੀ ਸਪਿਰਿਟ ਹੈ, ਬਹੁਤ ਵਾਰ ਕਿਉਂਕਿ ਜਦੋਂ ਤੁਸੀਂ ਕਿਸੇ ਸੰਘਰਸ਼ ਦਾ ਨਾ ਪੱਖੀ ਚਿੱਤਰਨ ਕਰਨਾ ਹੈ, ਉਹਨੂੰ ਜੋ ਮਰਜ਼ੀ ਨੈਗੇਟਿਵ ਲੁਟੇਰੇ ਦੱਸ ਦਿਓ, ਫਰੌਤੀਆਂ ਲੈਣ ਵਾਲੇ ਦੱਸ ਦਿਓ, ਜਿਵੇਂ ਅਸੀਂ ਕੱਲ੍ਹ ਦਾ ਪ੍ਰੋਗਰਾਮ ਜਿਹੜਾ ਕਿ 9 ਮਈ 1988 ਨੂੰ ਆਪਰੇਸ਼ਨ ਬਲੈਕ ਥੰਡਰ 2 ਦੇ ਨਾਂ ਥੱਲੇ ਆਪਣੀਆਂ ਹੀ ਕੈਟਾਂ, ਟਾਊਟਾਂ ਜਾਂ ਜਿਹੜੇ ਲਾਲਚੀ ਕਿਸਮ ਦੇ ਲੋਕ ਸੀ ਉਹਨਾਂ ਤੋਂ ਸਰੈਂਡਰ ਕਰਵਾ ਕੇ ਪ੍ਰਭਾਵ ਤਾਂ, ਕਿਉਂਕਿ ਭਾਰਤੀ ਏਜੰਸੀਆਂ ਨੂੰ ਵੀ, ਉਹਨਾਂ ਦੇ ਹਿਸਟੋਰੀਅਨਸ ਨੂੰ ਵੀ ਔਰ ਉਹਨਾਂ ਦੇ ਹਿੰਦੂਤਵੀ ਥਿੰਕ ਟੈਂਕਾਂ ਨੂੰ ਵੀ ਜੂਨ 84 ਦੀ ਗਲੋਰੀ ਜਿਹੜੀ ਹੈ, ਖਾਸ ਤੌਰ 'ਤੇ ਜਿਹੜੀ ਫਾਈਟ ਬੈਕ ਕਰਨ ਦੀ ਸਪਿਰਿਟ ਹੈ, ਔਰ ਉਸ ਹਵਾਲੇ ਨਾਲ ਹੀ, ਕਿਉਂਕਿ ਉਹਨਾਂ ਜ਼ਮਾਨਿਆਂ 'ਚ ਜਿਸ ਸਪਿਰਿਟ ਦੇ ਨਾਲ ਸੰਤ ਭਿੰਡਰਾਂ ਵਾਲੇ, ਜਨਰਲ ਸਵੇਗ ਸਿੰਘ,
ਭਾਈ ਅਮਰੀਕ ਸਿੰਘ ਔਰ ਉਹਨਾਂ ਦੇ ਸਾਥੀ ਸਿੰਘ ਜੂਝੇ, ਬਿਲਕੁਲ ਉਦੋਂ ਹੀ ਕਿੰਨੀਆਂ ਖਬਰਾਂ ਸੀ ਕਿ ਭਾਈ ਇੰਨੀਆਂ ਕੈਜੂਅਲਟੀਜ਼ ਇੰਡੀਅਨ ਆਰਮੀ ਦੀਆਂ, ਜੇ 62 ਔਰ 65 ਦੇ ਵਿੱਚ ਜਿੰਨੇ ਭਾਰਤੀ ਫੌਜੀ ਮਰੇ ਉਹਨਾਂ ਦੀ ਗਿਣਤੀ ਜੋੜ ਲਓ ਤਾਂ ਉਸ ਤੋਂ ਨਾਲੋਂ ਵੀ ਜ਼ਿਆਦਾ ਜਿਹੜੇ ਨੇ ਉਹ ਜੂਨ 84 ਦੇ ਪਹਿਲੇ ਹਫਤੇ ਜਿਹੜੇ ਫੌਜ ਦਰਬਾਰ ਸਾਹਿਬ ਤੇ ਹਮਲਾਵਰ ਸੀ ਉਹਨਾਂ ਨੂੰ ਸਜ਼ਾ ਯਾਫਤਾ ਕੀਤਾ ਗਿਆ। ਸੋ ਉਹਨਾਂ ਦੇ ਲਈ ਇਹ ਹਿਸਟੋਰੀਕਲ ਨੈਰੇਟਿਵ ਨੂੰ ਤੋੜਨਾ ਕਿ ਸਿੱਖ ਤਾਂ ਕਦੇ ਸਰੈਂਡਰ ਨਹੀਂ ਕਰਦਾ, ਸਿੱਖ ਤਾਂ ਅਖੀਰਲੇ ਸਾਹ ਤੱਕ ਜੂਝਦਾ ਹੈ ਔਰ ਅਖੀਰਲੀ ਗੋਲੀ ਤੱਕ ਉਹ ਜੂਝਦਾ ਹੈ। ਸੋ ਇਸੇ ਲਈ ਇਹ ਜਿਹੜਾ ਬਲੈਕ ਥੰਡਰ 2 ਦੇ ਨਾਂ ਥੱਲੇ ਜੋ 9 ਮਈ ਨੂੰ ਕਰਵਾਇਆ ਗਿਆ ਸੀ, ਇਸ ਦਾ ਇੱਕ ਵੱਡਾ ਮਕਸਦ ਸਿੱਖਾਂ ਦੇ ਇਸ ਕਮਜ਼ੋਰ ਪੱਖ ਨੂੰ ਦਿਖਾਉਣਾ ਸੀ ਜਿਹੜੇ ਉਹਨਾਂ ਦੇ ਹੀ ਖਰੀਦੇ ਹੋਏ ਸੀ। ਔਰ ਉਸ ਤੋਂ ਪਹਿਲਾਂ ਮੂਵਮੈਂਟ ਨੂੰ ਬਦਨਾਮ ਕਰਨ ਦੇ ਲਈ, ਜਿਵੇਂ ਮੈਂ ਕਿਹਾ ਕਿ ਬੇਸ਼ੱਕ ਉਸ ਵੇਲੇ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਪੰਥਕ ਕਮੇਟੀ ਦੀ ਅਗਵਾਈ ਸੀ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਦਾ ਸਪੋਕਸਪਰਸਨ ਜਗੀਰ ਸਿੰਘ ਉਹ ਵੀ ਅੰਦਰ ਸੀ। ਇਸੇ ਤਰ੍ਹਾਂ ਇੱਕ ਦੋ ਹੋਰ ਨਾਂ ਵੀ ਜਿਹੜੇ ਆਪਣੇ ਆਪ ਨੂੰ ਮਾਨੋਚਾਲ ਕਮੇਟੀ ਨਾਲ ਦੱਸਦੇ ਸੀ, ਨਿਰਵੈਰ ਸਿੰਘ ਨਾਂ ਦਾ ਬੰਦਾ, ਲੇਕਿਨ ਉਹਨਾਂ ਦਾ ਕੋਈ ਕੰਟਰੋਲ ਤਾਂ ਹੈ ਨਹੀਂ ਸੀ। ਕੰਟਰੋਲ ਉਹ ਲੁਟੇਰੇ ਜਿਹੜੇ ਨੇ ਉਹਨਾਂ ਨੇ ਬਿਠਾ ਦਿੱਤੇ ਸੀ, ਚਿੱਠੀਆਂ ਲਿਖ ਕੇ ਫਰੌਤੀਆਂ ਮੰਗਦੇ ਸੀ ਔਰ ਉਹ ਸਾਰਾ ਦੌਰ। ਹੁਣ ਉਸ ਦੌਰ 'ਚੋਂ ਜਦੋਂ ਕਿ ਔਰ ਮੈਂ ਕਿਉਂਕਿ ਇਸ ਸਿਚੁਏਸ਼ਨ ਨੂੰ ਖੁਦ ਇੱਥੇ ਫੇਸ ਕੀਤਾ ਹੋਇਆ, ਜਦੋਂ ਮੈਂ 88 ਪੀਰੀਅਡ 'ਚ ਥੋੜ੍ਹੀ ਬਹੁਤ ਸਰਗਰਮੀ ਔਰ 1991 'ਚ ਜਦੋਂ ਸਪੋਕਸਪਰਸਨ ਪੰਥਕ ਕਮੇਟੀ ਦੇ ਤੌਰ 'ਤੇ ਸੇਵਾ ਮਿਲੀ ਤੇ ਉਦੋਂ 84 ਦਾ ਦੌਰ ਓਵਰ ਹੋ ਚੁੱਕਾ ਸੀ, ਕਿਉਂਕਿ ਇਸ ਲਈ ਕਿ ਜੂਨ 84 ਦੇ ਫੌਜੀ ਹਮਲੇ ਤੋਂ ਬਾਅਦ ਜਿਹੜਾ ਇੰਟਰਨੈਸ਼ਨਲ ਇੱਕ ਐਂਗਰ ਸਿੱਖਾਂ ਦੇ ਵਿੱਚ ਸੀ, ਉਸ ਨੂੰ ਅਸੀਂ ਦੇਖਦੇ ਹਾਂ ਕਿ ਅਮਰੀਕਾ 'ਚ ਕਿਵੇਂ ਜਿਹੜੀ ਹੈ ਵਰਲਡ ਸਿੱਖ ਆਰਗੇਨਾਈਜੇਸ਼ਨ ਹੋਣ ਚਾਹੁੰਦੀ ਹੈ 85 ਦੇ ਵਿੱਚ ਮੈਡੀਸਨ ਸਕੁਐਰ ਇਸ ਦੀ ਥਾਂ ਦੇ ਉੱਤੇ, ਔਰ ਉਹ ਜਿਹੜਾ ਸਾਰਾ ਜੋਸ਼ੋ ਖਰੋਸ਼ ਹੈ ਉਹ ਕਿਵੇਂ ਜਨਰਲ ਭੁੱਲਰ, ਮੇਜਰ ਜਨਰਲ ਜਿਹੜਾ ਕਿ ਉਸ ਪੀਰੀਅਡ 'ਚ ਆ ਕੇ ਇੱਥੇ ਟਪਕਦਾ ਮਈ ਦੇ ਅਖੀਰਲੇ ਦਿਨਾਂ 'ਚ ਨਿਕਲਦਾ ਉੱਥੋਂ, ਔਰ ਉਹ ਸਾਰੀ ਇੱਕ ਪਾਸੇ ਨੂੰ ਜਿਹੜਾ ਉਹ ਉਲਰ ਗਈ। ਕਿਉਂਕਿ ਮੈਂ ਇਸ ਡਿਬੇਟ 'ਚ ਨਹੀਂ ਪੈਣਾ ਚਾਹੁੰਦਾ ਕਿ ਕੌਣ ਕਿਹਦਾ ਭੇਜਿਆ ਹੁੰਦਾ, ਲੇਕਿਨ ਜੋ ਵੀ ਜਨਰਲ ਭੁੱਲਰ ਦਾ ਰੋਲ ਇੱਥੇ ਸੀ ਉਸ ਨੇ ਨਿਰਾਸ਼ਤਾ ਪੈਦਾ ਕੀਤੀ। ਵਰਲਡ ਸਿੱਖ ਆਰਗੇਨਾਈਜੇਸ਼ਨ ਡਿਸਕ੍ਰੈਡਿਟ ਹੋਣੀ ਸ਼ੁਰੂ ਹੋਈ। ਉਹਨੂੰ ਸਿੱਖ ਯੂਥ ਆਫ ਅਮਰੀਕਾ ਨੇ ਚੈਲੰਜ ਕਿ ਨੌਜਵਾਨਾਂ ਨੇ ਚੈਲੰਜ ਕੀਤਾ ਕਿ ਭਾਈ ਇਹ ਖਾਲਿਸਤਾਨ ਦਾ ਏਜੰਡਾ ਜਿਹੜਾ ਅੱਗੇ ਹੋਣਾ ਚਾਹੀਦਾ ਸੀ, ਇਹਨੂੰ ਤੋੜਨਾ ਚਾਹੀਦਾ ਸੀ, ਉਹਦੇ ਲਈ ਤਾਂ ਕੁਝ ਹੋ ਨਹੀਂ ਰਿਹਾ। ਸੋ ਇਹਦੇ ਬਾਵਜੂਦ ਕਿ ਉਸ ਸਾਰੇ 'ਚ ਬਹੁਤ ਵੈਲ ਇੰਟੈਂਸ਼ਨਡ ਲੋਕ ਅੱਗੇ ਆਏ, ਲੇਕਿਨ ਜੇ ਕਹਿਣਾ ਹੋਏ ਕਿ ਭਾਈ ਜਿਹੜਾ ਬਾਹਰਲਾ ਸਾਰਾ ਇੱਕ ਮੂਵ ਸੀ 84 ਤੋਂ ਬਾਅਦ ਜਿਹੜਾ ਰੋ ਕਿਸੇ ਪੋਲੀਟੀਕਲ ਈਡੀਅਮ 'ਚ ਬਦਲਿਆ ਜਾ ਸਕਦਾ ਸੀ, ਉਹ ਘਰੇਲੂ ਇਸ ਕਿਸਮ ਦੀਆਂ ਇਲਜ਼ਾਮਬਾਜ਼ੀਆਂ ਔਰ ਉਹਦੇ 'ਚ ਜਨਰਲ ਭੁੱਲਰ, ਫਿਰ ਬਾਅਦ 'ਚ KP ਗਿੱਲ ਦਾ ਜਿਹੜਾ ਕੁੜਮ ਬਣਿਆ ਪ੍ਰੋਫੈਸਰ ਮਨਜੀਤ ਸਿੰਘ ਜਿਹੜਾ ਵਰਲਡ ਸਿੱਖ ਨਿਊਜ਼ ਦਾ ਐਡੀਟਰ ਵੀ ਬਣ ਗਿਆ ਸੀ ਆ ਕੇ, ਉਹ ਸਾਰੀ ਇੱਕ ਗੇਮ ਨਜ਼ਰ ਆਉਂਦੀ ਹੈ ਕਿਤੇ ਨਾ ਕਿਤੇ ਕਿ ਉਹਨਾਂ ਨੇ ਭਾਰਤੀ ਏਜੰਸੀਆਂ ਨੇ ਜਿੱਥੇ ਇਹ ਪਲਾਨ ਕੀਤਾ ਸੀ ਕਿ ਬਾਹਰਲੀ ਮੂਵਮੈਂਟ ਨੂੰ ਕਿਵੇਂ ਹਾਈਜੈਕ ਕਰਨਾ ਹੈ, ਉੱਥੇ ਤਾਂ ਉਹਨਾਂ ਨੇ ਕਿਵੇਂ ਜਿਹੜੀਆਂ ਕਾਲੀਆਂ ਬਿੱਲੀਆਂ ਬਲੈਕ ਕੈਟਸ ਇਸਤੇਮਾਲ ਕੀਤੀਆਂ। ਦੂਸਰਾ ਸਾਰਾ ਉਹ ਇੱਕ ਵੱਖਰੀ ਕਹਾਣੀ। ਲੇਕਿਨ ਇੱਥੇ ਵੀ ਜਦੋਂ ਅਸੀਂ ਲੇਟ 80s ਜਾਂ ਅਰਲੀ 90s 'ਚ ਸੇਵਾ ਸ਼ੁਰੂ ਕੀਤੀ ਤਾਂ ਇੱਕ ਬਹੁਤ ਵੱਡਾ ਪ੍ਰਭਾਵ ਸੀ ਕਿ 84 ਵਾਲਾ ਦੌਰ ਓਵਰ ਹੋ ਚੁੱਕਾ ਸੀ, ਰਾਦਰ ਨੈਗੇਟਿਵਿਟੀ ਸੀ। ਔਰ ਇਸੇ ਤਰ੍ਹਾਂ ਕਿਉਂਕਿ ਇੱਥੇ ਦੀ ਮੂਵਮੈਂਟ ਦਾ ਬੇਸ ਤਾਂ ਪੰਜਾਬ ਦੀ ਜੁਝਾਰੂ ਲਹਿਰ ਸੀ, ਸੋ ਜੂਨ 84 ਤੋਂ ਬਾਅਦ ਜਦੋਂ ਤੱਕ ਖਾਲਿਸਤਾਨ ਦੀ ਡੈਕਲੇਰੇਸ਼ਨ ਹੁੰਦੀ ਹੈ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਪੰਥਕ ਕਮੇਟੀ ਵੱਲੋਂ 26 ਜਨਵਰੀ ਦਾ ਸਰਬੱਤ ਖਾਲਸਾ, 29 ਅਪ੍ਰੈਲ 1986 ਦੀ ਖਾਲਿਸਤਾਨ ਦੀ ਡੈਕਲੇਰੇਸ਼ਨ, ਪਰ 86 ਤੋਂ 88 ਦੇ ਵਿੱਚ ਜਦੋਂ ਕਿ ਬਲੈਕ ਥੰਡਰ 2 ਕੀਤਾ ਜਾਂਦਾ ਹੈ, ਮੂਵਮੈਂਟ ਨੂੰ ਬਹੁਤ ਬਦਨਾਮ ਕਰ ਦਿੱਤਾ ਗਿਆ ਸੀ। ਵੱਡੀ ਗਿਣਤੀ ਦੇ ਵਿੱਚ ਫਰੋਤੀਆਂ ਵਾਲੇ ਔਰ ਇਸ ਕਿਸਮ ਦੇ ਸਰਕਾਰੀ ਏਜੰਟ, ਕਾਲੀਆਂ ਬਿੱਲੀਆਂ, ਇਹ ਸਭ ਵੜ ਗਈਆਂ ਸੀ ਔਰ ਬਲੈਕ ਥੰਡਰ ਉਹਦੀ ਹਾਈਟ ਸੀ। ਉਸ ਤੋਂ ਔਰ ਜਦੋਂ ਉਹਨਾਂ ਨੇ ਬਲੈਕ ਥੰਡਰ ਕਰਕੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਜਾਂ ਉਹਨਾਂ ਦੇ ਸਨਾਈਪਰਸ ਫਾਇਰ ਕਰ ਰਹੇ ਸੀ ਜਾਂ ਦੂਜਾ, ਈਵਨ ਅੰਮ੍ਰਿਤਸਰ ਸ਼ਹਿਰ 'ਚ ਵੀ ਕਰਫਿਊ ਨਹੀਂ ਸੀ ਲਾਇਆ ਹੋਇਆ, ਸਿਰਫ 19 ਚੌਗਿਰਦੇ ਦੇ ਵਿੱਚ ਹਜ਼ਾਰਾਂ ਉਹਨਾਂ ਨੇ ਮੀਡੀਆ ਮੈਨ ਇਕੱਠੇ ਕੀਤੇ ਹੋਏ ਸੀ ਔਰ ਉਹ ਚੱਲ ਰਿਹਾ ਸੀ ਕਿਉਂਕਿ ਲੋਕਾਂ ਦੀ ਹਮਦਰਦੀ ਬਿਲਕੁਲ ਖਤਮ ਹੋ ਚੁੱਕੀ ਸੀ। ਉਸ ਪੀਰੀਅਡ 'ਚ ਇੰਨੀ ਕੁ ਹਰਾਸਮੈਂਟ ਲੋਕਾਂ ਦੀ ਹੋਈ ਸੀ ਕਿ ਲੋਕ ਇਹ ਕਹਿੰਦੇ ਸੀ ਕਿ ਇਹਨਾਂ ਤੋਂ ਜਾਨ ਛੁੱਟੇ, ਇਹੀ ਬਿਹਤਰ ਹੈ। ਹੁਣ ਉਹਨਾਂ ਹਾਲਾਤਾਂ 'ਚੋਂ ਨਿਕਲ ਕੇ ਵਾਪਸ ਮੂਵਮੈਂਟ ਨੂੰ ਖੜਾ ਕਰਨਾ, ਔਰ ਇਸ ਗੱਲ ਦਾ ਧਿਆਨ ਰਹੇ
ਕਿ ਉਦੋਂ ਤੱਕ ਜਨਰਲ ਲਾਭਸ ਜਦੋਂ ਇਹ ਬਲੈਕ ਥੰਡਰ ਹੁੰਦਾ ਹੈ ਉਸ ਤੋਂ ਪਹਿਲਾਂ 12 ਜੁਲਾਈ 1988 ਨੂੰ ਜਨਰਲ ਲਾਭ ਸਿੰਘ ਜਿਹੜੇ ਕਿ ਭਾਈ ਮਨਵੀਰ ਸਿੰਘ ਚਹੇੜੂ ਤੋਂ ਬਾਅਦ ਖਾਲਿਸਤਾਨ ਕਮਾਂਡੋ ਫੋਰਸ ਦੇ ਜਨਰਲ ਬਣੇ ਔਰ ਜਿਨ੍ਹਾਂ ਨੇ ਬਹੁਤ ਜ਼ਬਰਦਸਤ ਆਪਣਾ ਦਬਦਬਾ ਵੀ ਕਾਇਮ ਕੀਤਾ ਔਰ ਉਸ ਦੇ ਨਾਲ ਨਾਲ ਉਹਨਾਂ ਦੀ ਬਹਾਦਰੀ, ਉਹਨਾਂ ਦੀ ਫੁਰਤੀ, ਉਹਨਾਂ ਦੀ ਆਚਰਣਕ ਪੱਖ ਤੋਂ ਉਹਨਾਂ ਦਾ ਖਾਲਿਸਤਾਨ ਕਮਾਂਡੋ ਫੋਰਸ ਦੇ ਕਾਡਰ ਦੇ ਉੱਤੇ ਪੂਰਾ ਜਿਹੜਾ ਇੱਕ ਲਾਈਨ ਖਿੱਚੀ ਹੋਈ ਕਿ ਬਦ ਅਖਲਾਕੀ ਨੂੰ, ਲੁੱਟ ਖਸੁੱਟ ਨੂੰ ਉਹ ਬਰਦਾਸ਼ਤ ਨਹੀਂ ਸੀ ਕਰਦੇ, ਸਖਤੀ ਨਾਲ ਉਹਨਾਂ ਨੂੰ ਸਜ਼ਾ ਦਿੰਦੇ ਸੀ। ਸੋ ਸੱਚਮੁੱਚ ਜਦੋਂ ਈਵਨ ਇੰਡੀਅਨ ਮੀਡੀਆ ਵੀ ਜਿਹੜਾ ਕਿਸੇ ਵੇਲੇ ਉਹਨਾਂ ਨੂੰ ਸੁੱਖਾ ਸਿਪਾਹੀ ਕਰਕੇ ਲਿਖਦਾ ਸੀ, ਉਹਨਾਂ ਨੂੰ ਵੀ ਇਹ ਲੱਗਾ ਕਿ ਵੀ ਵਾਕਿਆ ਹੀ ਇਹ ਤਾਂ ਉਹਨਾਂ ਦਾ ਛਾਪਾ ਜਿਹੜਾ ਹੈ ਉਹ ਜਰਨਲ ਵਾਲਾ ਹੀ ਹੈ ਔਰ ਜਰਨਲ ਲਾਭ ਸਿੰਘ ਦੇ ਨਾਂ ਥੱਲੇ ਹੀ ਉਹਨਾਂ ਨੂੰ ਜਾਣਿਆ ਜਾਣ ਲੱਗਾ। ਲੇਕਿਨ ਇਹ ਬਲੈਕ ਥੰਡਰ 9 ਮਈ ਨੂੰ ਹੁੰਦਾ ਔਰ ਇਹ ਉਹ ਦੌਰ ਹੈ ਜਦੋਂ ਕਿ ਆਲਰੇਡੀ ਕਾਫੀ ਕੁਝ ਐਸਾ ਹੋ ਚੁੱਕਾ ਸੀ ਜਿਸ ਦੇ ਥੱਲੇ ਜਿਹੜਾ ਬਿਲਕੁਲ ਥੋੜ੍ਹੀ ਦੇਰ ਬਾਅਦ ਹੀ ਜਦੋਂ ਕਿ ਜਰਨਲ ਲਾਭ ਸਿੰਘ ਨਵੇਂ ਸਿਰੇ ਤੋਂ ਤਰਤੀਬ ਦੇ ਰਹੇ ਸੀ ਕਿ ਕਿਵੇਂ ਮੂਵਮੈਂਟ ਨੂੰ ਦੁਬਾਰਾ ਖੜਾ ਕਰਨਾ ਹੈ, ਉਸ ਦੇ ਲਈ ਸੁਝਾਅ ਵੀ ਆ ਰਹੇ ਸੀ ਔਰ ਫਾਈਨਲੀ ਅਸੀਂ ਦੇਖਦੇ ਹਾਂ ਕਿ ਬੜੇ ਥੋੜ੍ਹੀ ਵਿੱਥ ਤੋਂ ਬਾਅਦ ਟਾਂਡੇ ਦੇ ਨੇੜੇ ਜਨਰਲ ਲਾਭ ਸਿੰਘ ਉਹਨਾਂ ਦਾ ਵੀ ਕੀ ਸਰਕਮਸਟਾਂਸਿਸ ਨੇ, ਕੀ ਬਿਹਾਈਂਡ ਹੈ, ਪਰ ਇਸ ਬਾਰੇ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਦੀ ਮੌਕੇ ਦੇ ਉੱਤੇ ਹੀ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ। ਔਰ ਇਹ ਇੱਕ ਬੜਾ ਵੱਡਾ ਗੈਪ ਸੀ ਔਰ ਜੇ ਉਹਨਾਂ ਦੀ ਥਾਂ ਜਿਹੜੇ ਸੁਲਤਾਨਵਿੰਡ ਤੋਂ ਜਿਨ੍ਹਾਂ ਦਾ ਜ਼ਿਕਰ ਮੈਂ ਕੱਲ੍ਹ ਵੀ ਕੀਤਾ ਸੀ, ਕੰਵਰਦੀਪ ਸਿੰਘ ਜਾਂ ਕੰਵਰਪਾਲ ਸਿੰਘ ਉਹਨਾਂ ਦਾ ਨਾਂ ਹੈ, ਕੰਵਰਜੀਤ ਹੈ ਸ਼ਾਇਦ, ਉਹਨਾਂ ਨੂੰ ਵੀ ਬਹੁਤ ਥੋੜ੍ਹਾ ਵਕਤ ਹੀ ਮਿਲਦਾ 4-5 ਮਹੀਨੇ ਦਾ ਔਰ ਉਹਨਾਂ ਦੀ ਸ਼ਹਾਦਤ ਵੀ ਉਹਨਾਂ ਦੇ ਨਾਲ ਇੱਕ ਸਿੰਘ ਜਿਹੜੇ ਕਾਫੀ ਜਿਹੜੇ ਸੁਲਝੇ ਹੋਏ ਸੀ, ਨਿਰਮਲ ਸਿੰਘ ਨਿੰਮਾ, ਉਹਨਾਂ ਨੂੰ ਤਾਂ ਪੁਲਿਸ ਗੋਲੀ ਮਾਰ ਦਿੰਦੀ ਹੈ ਔਰ ਇਹ ਜਿਹੜੇ ਜਨਰਲ ਲਾਭ ਸਿੰਘ ਤੋਂ ਬਾਅਦ ਜਨਰਲ ਬਣਦੇ ਨੇ ਸੁਲਤਾਨਵਿੰਡ ਦੇ ਕੰਵਰਦੀਪ ਸਿੰਘ, ਇਹ ਸਾਇਨਾਈਡ ਜਲੰਧਰ 'ਚ ਰਿਕਸ਼ੇ 'ਤੇ ਜਾ ਰਹੇ ਸੀ ਜਦੋਂ ਕਿ ਕੈਟਾਂ ਨੇ ਘੇਰ ਲਿਆ, ਸੋ ਉਹ ਸਾਇਨਾਈਡ ਖਾ ਕੇ ਸ਼ਹੀਦੀ ਪਾਉਂਦੇ ਨੇ। ਸੋ ਉਹਨਾਂ ਹਾਲਾਤਾਂ 'ਚ ਭਾਈ ਪਰਮਜੀਤ ਸਿੰਘ ਪੰਜਵੜ ਜਿਹੜੇ ਉਹਨਾਂ ਦੇ ਕਜ਼ਨ ਸੀ ਜਨਰਲ ਲਾਭ ਸਿੰਘ ਦੇ, ਆਪਣੀ ਪੜ੍ਹਾਈ ਤੋਂ ਬਾਅਦ ਬੈਂਕ ਦੇ ਵਿੱਚ ਨੌਕਰੀ ਕਰਦੇ ਸੀ। ਮੈਂ ਵੇਰਵਾ ਇਸ ਲਈ ਦੇ ਰਿਹਾ ਕਿਉਂਕਿ ਅੱਜ ਦਾ ਪ੍ਰੋਗਰਾਮ ਵੀ ਜਨਰਲ ਲਾਭ ਸਿੰਘ ਹੋਰਾਂ ਦੇ ਪਰਿਵਾਰ ਵੱਲੋਂ, ਭਾਈ ਪਰਮਜੀਤ ਸਿੰਘ ਪੰਜਵੜ ਦਾ ਪਰਿਵਾਰ, ਕਿਉਂਕਿ ਬੇਟਾ ਰਾਜੇਸ਼ਵਰ ਸਿੰਘ, ਉਹਨਾਂ ਦਾ ਛੋਟਾ ਭਰਾ ਪ੍ਰਦੀਪ ਸਿੰਘ, ਇਹ 2 ਬੇਟੇ ਨੇ ਜਨਰਲ ਲਾਭ ਸਿੰਘ ਦੇ। ਉਹਨਾਂ ਦੀ ਸਿੰਘਣੀ ਸਾਹਿਬ ਹੈ ਭੈਣ ਜੀ ਦਵਿੰਦਰ ਕੌਰ ਔਰ ਇਹ ਡਾਲਸ ਦੇ ਵਿੱਚ ਟੈਕਸਾਸ 'ਚ ਨਿਵਾਸ ਕਰਦੇ ਨੇ ਔਰ ਆਪਣੇ ਹਰ ਦੌਰੇ ਵੇਲੇ ਜਦੋਂ ਵੀ ਮੈਂ ਉਸ ਬੈਲਟ 'ਚ ਗਿਆ ਉਹਨਾਂ ਦੇ ਨਾਲ ਵਕਤ ਵੀ ਸਪੈਂਡ ਹੁੰਦਾ ਹੈ। ਇਸ ਵਾਰ ਵੀ ਭੈਣ ਜੀ ਦਵਿੰਦਰ ਕੌਰ ਜਿਹੜੇ ਨੇ ਉਹਨਾਂ ਦੇ ਲਈ ਇੱਕ ਵੱਡਾ ਸਦਮਾ ਸੀ ਕਿਉਂਕਿ ਉਹ ਪਿਛਲੇ ਸਾਲ ਹੀ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਮਿਲ ਕੇ ਆਏ ਸੀ ਜਦੋਂ ਉਹ ਪਾਕਿਸਤਾਨ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਗਏ ਤੇ ਉਹਨਾਂ ਨੇ ਵੀ ਇਹੀ ਕਿਹਾ ਸੀ ਕਿ ਤੁਸੀਂ ਫਿਕਰ ਨਾ ਕਰੋ, ਵੀਰ ਨੇ ਸਾਨੂੰ ਜਿਸ ਰਸਤੇ ਤੋਰਿਆ ਅਸੀਂ ਪਿੱਠ ਨਹੀਂ ਲੱਗਣ ਦਿਆਂਗੇ, ਸਾਬਤ ਕਦਮਾਂ ਨਾਲ ਅਖੀਰਲੇ ਸਾਹ ਤੱਕ ਜੂਝਾਂਗੇ। ਸੋ ਜਿਹੜਾ ਪ੍ਰਣ ਉਹਨਾਂ ਨੇ ਕੌਮ ਨਾਲ ਕੀਤਾ ਸੀ ਉਹ ਵੀ ਨਿਭਾਇਆ ਔਰ ਜ਼ਾਹਰ ਹੈ ਕਿ ਅੱਜ ਇਹਨਾਂ ਦਿਨਾਂ ਦੇ ਵਿੱਚ ਜਿੰਨੀ ਚਰਚਾ ਇਹਨਾਂ ਪਰਿਵਾਰਾਂ ਦੀ ਕੁਰਬਾਨੀ ਦੀ ਚੱਲ ਰਹੀ ਹੈ ਔਰ ਮੈਂ ਤਾਂ ਇੱਕ ਸੈਗਮੈਂਟ ਦੇ ਵਿੱਚ ਈਵਨ ਇਸ ਪੰਜਵੜ ਦਾ ਖਾਸ ਤੌਰ 'ਤੇ ਮਿਸਲ ਭੰਗੀਆਂ ਨਾਲ ਜੁੜਿਆ ਇਤਿਹਾਸ ਸਾਡੇ 12 ਮਿਸਲਾਂ ਦੇ ਯੋਧਿਆਂ ਦਾ, ਪਰ ਅੱਜ ਹੀ ਮੈਂ ਕਿਸੇ ਹੋਰ ਟਾਕ ਦੇ ਵਿੱਚ ਸੁਣ ਰਿਹਾ ਸੀ ਕਿ ਈਵਨ ਜਿਹੜੀ ਮਿਸਲ ਸਿੰਘਪੁਰੀਆ ਜਿਨ੍ਹਾਂ ਦਾ ਸੰਬੰਧ ਸਰ ਬਘੇਲ ਸਿੰਘ ਨਾਲ ਜੁੜਦਾ ਹੈ, ਦਿੱਲੀ ਫਤਿਹ ਨਾਲ ਵੀ, ਉਹਨਾਂ ਦਾ ਸੰਬੰਧ ਵੀ ਪੰਜਵੜ ਪਿੰਡ ਨਾਲ ਸੀ। ਇਹ ਮੈਨੂੰ ਅਜੇ ਮੈਂ ਡਬਲੀ ਕਨਫਰਮ ਕਰਨਾ, ਲੇਕਿਨ ਕਹਿਣ ਦਾ ਮਤਲਬ ਇਹ ਹੈ ਕਿ ਉਹ ਜਿਹੜੀ ਇਤਿਹਾਸਕਤਾ ਦੀ ਕੰਟੀਨਿਊਟੀ ਹੈ ਉਹ ਵੀ ਬਰਾਬਰ ਹੈ ਔਰ ਇਹ ਜਿਹੜਾ ਪਰਿਵਾਰ ਹੈ ਸਮੁੱਚੇ ਤੌਰ ਤੇ ਇਹ ਨਹੀਂ ਹੈ ਵੀ ਇੱਥੇ ਆ ਕੇ ਇਹਨਾਂ ਨੂੰ ਲੱਗਾ ਕਿ ਵੀ ਜੀ ਅਸੀਂ ਆਪਣਾ ਬਿੱਟ ਆਲਰੇਡੀ ਕੌਮ ਨੂੰ ਦੇ ਦਿੱਤਾ ਹੈ ਔਰ ਹੁਣ ਸਾਡਾ ਕੋਈ ਰੋਲ ਨਹੀਂ ਹੈ। ਇੱਥੇ ਵੀ ਭੈਣ ਜੀ ਵੀ, ਬੇਟਾ ਰਾਜੇਸ਼ਵਰ ਸਿੰਘ ਵੀ ਅੱਗੇ ਵੱਧ ਕੇ ਹਮੇਸ਼ਾ ਹਰ ਪੰਥਕ ਪ੍ਰੋਜੈਕਟ ਦੇ ਵਿੱਚ ਵੀ ਸਾਥ ਦਿੰਦੇ ਨੇ, TV 84 ਨਾਲ ਵੀ ਜੁੜੇ ਹੋਏ ਨੇ, ਐਡਮਾਇਰ ਵੀ ਕਰਦੇ ਨੇ ਔਰ ਕਿਉਂਕਿ ਕਿਰਤ ਕਮਾਈ ਕਰਦੇ ਨੇ, ਆਪਣੀ ਕਿਰਤ ਕਮਾਈ 'ਚੋਂ TV 84 ਨੂੰ ਵੀ ਉਹਨਾਂ ਨੇ ਕੰਟਰੀਬਿਊਟ ਕੀਤਾ ਔਰ ਅਸੀਂ ਜਿੱਥੇ ਬੇਟਾ ਰਾਜੇਸ਼ਵਰ ਸਿੰਘ, ਉਹਨਾਂ ਦੀ ਸਿੰਘਣੀ ਨਵਪ੍ਰੀਤ ਕੌਰ, ਉਹਨਾਂ ਨੂੰ ਐਕਨੋਲਜ ਕਰਦੇ ਹਾਂ, ਉੱਥੇ
ਉਹਨਾਂ ਦਾ ਬੇਟਾ ਮਨੀ ਸਿੰਘ ਪੂਰਾ ਉਹ ਵੀ ਤਗੜ ਭੱਜ ਰਿਹਾ ਸੀ ਗੁਰਦੁਆਰਾ ਸਾਹਿਬ ਦੇ ਬਾਹਰ ਵੀ, ਇੱਧਰ ਵੀ, ਫੁੱਲ ਆਫ ਐਨਰਜੀ। ਔਰ ਉਹਨਾਂ ਦੀ ਬੇਟੀ ਮਨਜੋਤ ਕੌਰ, ਉਹਨਾਂ ਦੀ ਵੀ ਚੜ੍ਹਦੀ ਕਲਾ ਦੀ ਜਿਹੜੀ ਹੈ ਉਹ ਕਾਮਨਾ ਕਰਦੇ ਆ। ਸਤਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਦੇਣ, ਨਾਮਦਾਨ ਦੇਣ। ਔਰ ਇਵੇਂ ਹੀ ਜਿਹੜੀ ਪਰਿਵਾਰ ਦੀ ਲੈਗੇਸੀ ਹੈ, ਸ਼ਹਾਦਤਾਂ ਦਾ ਸਫ਼ਰ, ਕੌਮਾਂ ਦੇ ਲਈ ਜਿਹੜੇ ਪਰਿਵਾਰ ਜਿਨ੍ਹਾਂ ਨੇ ਆਪਣੇ ਸ਼ਹੀਦ ਦਿੱਤੇ ਹੁੰਦੇ ਨੇ, ਉਹਨਾਂ ਨੂੰ ਅਸੀਂ ਕੀ ਸਿੱਖਿਆ ਦੇ ਸਕਦੇ ਹਾਂ? ਉਹਨਾਂ ਨੇ ਤਾਂ ਆਲਰੇਡੀ ਉਹਨਾਂ ਦੇ ਬਲੱਡ 'ਚ ਉਹ ਹੈ। ਔਰ ਉਹਨਾਂ ਦੇ ਨੇ ਸਫ਼ਰ ਵੀ, ਗੱਲ ਇਕੱਲੀ ਇਹ ਨਹੀਂ ਹੁੰਦੀ ਜਦੋਂ ਕਿ ਕੋਈ ਸ਼ਹੀਦ ਹੁੰਦਾ। ਹੁਣ ਜਨਰਲ ਲਾਭ ਸਿੰਘ ਜਦੋਂ ਉਹਨਾਂ ਨੇ ਇਸ ਰਸਤੇ ਨੂੰ ਚੁਣਿਆ 81-82 'ਚ, ਉਹ ਆਪਣਾ ਸਭ ਕੁਝ ਛੱਡ ਕੇ ਆਪਣੀ ਸਰਕਾਰੀ ਬੰਦੂਕ ਵੀ ਲੈ ਕੇ ਸੰਤ ਪਿੰਡਾਣਿਆਂ ਕੋਲ ਆ ਗਏ ਕਿ ਜੀ ਸਾਨੂੰ ਦੱਸੋ ਸੇਵਾ। ਫਿਰ ਉਹਨਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਦੋਂ ਉਹਨਾਂ ਦੇ ਛੋਟੇ ਬੱਚੇ ਸੀ। ਹੁਣ ਅਸੀਂ ਤਾਂ ਸਵੇਰ ਤੋਂ ਸ਼ਾਮ ਤੱਕ ਸਾਡਾ ਇੱਕ ਵੱਡਾ ਤਬਕਾ ਤਾਂ ਇਸੇ ਲਈ ਹੈ, ਉਹ ਪਲਚ ਸਗਲੀ ਮੋਈ ਝੂਠੇ ਧੰਦੇ ਮੋਹ, ਕਿ ਭਾਈ ਅਸੀਂ ਜੇ ਨਾ ਕਰਾਂਗੇ ਸਾਡੇ ਬੱਚੇ ਕਿਵੇਂ ਪੜ੍ਹਨਗੇ, ਬੱਚਿਆਂ ਦਾ ਅਸੀਂ। ਪਰ ਤੁਸੀਂ ਇਹਨਾਂ ਯੋਧਿਆਂ ਵੱਲ ਦੇਖੋ ਕਿ ਕਿੰਨਾ ਹਾਲਾਤਾਂ 'ਚ ਉਹਨਾਂ ਨੇ ਸਭ ਕੁਝ ਛੱਡ ਕੇ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ। ਔਰ ਇਹ ਵੀ ਨਹੀਂ ਹੋਇਆ ਬੱਚੇ ਔਰ ਪਰਿਵਾਰ ਭਾਵੇਂ ਪੈਸੇ ਨੂੰ ਤਰਸਦੇ ਰਹੇ, ਉਹਨਾਂ ਦੇ ਕੋਲ ਕਰੋੜਾਂ ਰੁਪਈਆ ਆਇਆ। ਜਦੋਂ ਜਨਰਲ ਲਾਭ ਸਿੰਘ ਦੀ ਕਮਾਂਡ ਥੱਲੇ ਲੁਧਿਆਣੇ ਦਾ ਸਟੇਟ ਬੈਂਕ ਆਪਰੇਟ ਕੀਤਾ, ਜਿਹੜਾ ਕਿ ਉਸ ਵੇਲੇ ਏਸ਼ੀਆ ਦਾ ਉਹਨੂੰ ਸਭ ਤੋਂ ਵੱਡਾ ਡਾਕਾ ਕਿਹਾ ਗਿਆ ਸੀ, 5 ਕਰੋੜ 80 ਲੱਖ ਰੁਪਈਆ ਜਿਹੜਾ ਉਹ ਉਸ ਬੈਂਕ 'ਚੋਂ ਜਿਹੜਾ ਉਹਨਾਂ ਨੇ ਆਪ ਹੀ ਹਾਜ਼ਰ ਕਰਤਾ ਸੀ ਸਿੰਘਾਂ ਨੂੰ, ਆ ਲੈ ਜਾਓ ਜੀ ਤੁਸੀਂ। ਔਰ ਉਹ ਇਸ ਕਿਸਮ ਦਾ ਜਿਹਦੇ 'ਚ ਉਹਨਾਂ ਦੀ ਸਾਰੀ ਕਮਾਂਡ ਇਨਵੋਲਵ ਸੀ, ਜਨਰਲ ਲਾਭ ਸਿੰਘ, ਚਰਨਜੀਤ ਸਿੰਘ ਚੰਨੀ, ਜਿੰਦਾ, ਸੁੱਖਾ, ਸਾਰੇ ਹੀ। ਉਹਨਾਂ ਨੇ 2-3 ਘੰਟੇ ਬੈਂਕ 'ਚ ਜਾ ਕੇ ਉਹ ਇਹ ਕਿ ਜੀ ਉੱਤੋਂ ਪੂਰੀ ਬੱਸ ਉਹਨਾਂ ਦੀ ਭਰੀ CBI ਦੇ ਅਫਸਰ ਬਣ ਕੇ ਗਏ ਕਿ ਜੀ ਬੈਂਕ ਦੀ ਚੈਕਿੰਗ ਕਰਨੀ ਹੈ। ਲੋਕ ਵੀ ਆਉਂਦੇ ਗਏ, ਉਹਨਾਂ ਨੂੰ ਬਿਠਾਈ ਗਏ ਉੱਥੇ ਕਿ ਆ ਜਾਓ। ਉਹਨਾਂ ਨੇ ਵੀ ਕਿਹਾ ਅੰਦਰ ਬਹੁਤ ਵੱਡੇ ਸਾਹਿਬ ਆਏ ਹੋਏ ਨੇ, ਚੈਕਿੰਗ ਹੋ ਰਹੀ ਹੈ। ਤਾਂ ਪਤਾ ਉਦੋਂ ਹੀ ਲੱਗਾ ਜਦੋਂ ਸਭ ਕੁਝ ਲੱਦਾ ਕੇ ਟਰੱਕ ਤੇ ਔਰ ਸੇਫਲੀ ਸਾਰੇ ਨਿਕਲ ਗਏ। ਸੋ ਇਸ ਗੱਲ ਨੇ ਇਕੱਲਾ ਇਹ ਨਹੀਂ ਹੈ ਕਿ ਵੀ ਮੂਵਮੈਂਟ ਨੂੰ ਖੜਾ ਕੀਤਾ, ਕਿਉਂਕਿ ਉਸ ਵੇਲੇ ਪੈਸੇ ਦੀ ਮੁਤਾਜੀ ਸੀ। ਜੇ ਤੁਸੀਂ ਸਟੇਟ ਪਾਵਰ ਦੇ ਨਾਲ ਲੜਨਾ, ਤੁਹਾਡੇ ਕੋਲ ਧਨ ਕਿੱਥੋਂ ਆਏਗਾ? ਕੋਈ ਮੁਲਕ ਮਦਦ ਨਹੀਂ ਸੀ ਕਰਦਾ, ਕੋਈ ਐਸਾ ਨਹੀਂ ਸੀ। ਸੋ ਉਹਨਾਂ ਨੇ ਕਿਹਾ ਵੀ ਇਹ ਬੈਂਕਾਂ 'ਚ ਸਾਡੇ ਪੈਸੇ ਨੇ, ਅਸੀਂ ਆਪ ਲੈ ਲੈਣੇ ਨੇ। ਉਹਨਾਂ ਨੂੰ ਇੱਕ ਜੁਝਾਰੂ ਸਿੰਘ ਨੂੰ ਇੱਕ ਵਾਰ ਇੰਟਰਵਿਊ ਕਰ ਰਿਹਾ ਸੀ ਇੱਕ ਮੀਡੀਆ ਵਾਲਾ ਕਿ ਜੀ ਕੀ ਤੁਹਾਡੇ ਸੰਘਰਸ਼ ਦੀ ਮਦਦ ਚੀਨ ਕਰਦਾ ਹੈ, ਪਾਕਿਸਤਾਨ ਕਰਦਾ ਹੈ, ਅਮਰੀਕਾ ਕਰਦਾ? ਕਹਿੰਦੇ ਜੀ ਬਿਲਕੁਲ ਨਹੀਂ, ਸਾਨੂੰ ਕਿਸੇ ਦੀ ਮਦਦ ਦੀ ਆਸ ਹੀ ਨਹੀਂ। ਫਿਰ ਕਹਿੰਦੇ ਤੁਸੀਂ ਕਿੱਥੋਂ ਲੈਂਦੇ ਹੋ? ਕਹਿੰਦੇ ਜੀ ਅਸੀਂ ਬੈਂਕਾਂ ਤੋਂ ਕਢਾ ਲੈਂਦੇ। ਉਹ ਕਹਿੰਦੇ ਬੈਂਕ? ਹਾਂ। ਕਹਿੰਦੇ ਜੀ ਅਸੀਂ ਉਹਨਾਂ ਨੂੰ ਕਹੀਏ ਵੀ ਸਾਨੂੰ 5 ਲੱਖ ਚਾਹੀਦਾ, ਉਹ ਹੋਰ ਵੀ ਲਿਆ ਕੇ ਦੇ ਦਿੰਦੇ ਨੇ ਕਿ ਸਾਨੂੰ ਆ ਲੈ ਜਾਓ ਤੁਸੀਂ, ਲੈ ਜਾਓ ਤੁਸੀਂ। ਕਹਿੰਦੇ ਉਹ ਕਹਿੰਦੇ ਸਾਡਾ ਹੀ ਪੈਸਾ ਹੈ, ਉਹ ਆਪ ਹੀ ਦੇ ਦਿੰਦੇ ਨੇ ਸਾਨੂੰ। ਪਰ ਉਦੋਂ ਇਸ ਕਿਸਮ ਦੇ ਕਾਫੀ ਜੋਕ ਵੀ ਪੋਪੂਲਰ ਸੀ ਕਿ ਵੀ ਉਹ ਬੈਂਕ ਦਾ ਜਿਹੜਾ ਹੈੱਡ ਕੈਸ਼ੀਅਰ ਸੀ ਉਹ ਚਾਬੀਆਂ ਕਿਤੇ ਘਰ ਕੋਲ ਆਇਆ ਤੇ ਮੈਨੇਜਰ ਜਿਹੜਾ ਬੈਂਕ ਦਾ ਉਹਨੂੰ ਆ ਕੇ ਕਹਿੰਦਾ ਕਿ ਵੀ ਤੂੰ ਮਰਵਾਏਗਾ, ਆਪ ਵੀ ਮਰੇਗਾ, ਸਾਨੂੰ ਵੀ ਮਰਵਾਏਗਾ। ਹੁਣ ਇਹ ਸਿੰਘ ਆ ਗਏ ਤਾਂ ਕੀ ਜਵਾਬ ਦੇਵਾਂਗੇ? ਜਾ ਕੇ ਚਾਬੀਆਂ ਲਿਆ ਕਰੋ। ਸੋ ਇਹ ਉਸ ਪੀਰੀਅਡ ਦੀ ਇੱਕ ਦਲੇਰੀ ਦੇ ਕਾਰਨਾਮੇ ਸੀ ਜਿਨ੍ਹਾਂ ਨੇ ਹਕੂਮਤ ਨੂੰ ਦੱਸਿਆ ਸੀ ਕਿ ਵੀ ਅਸੀਂ ਜੋ ਚਾਹੀਏ ਕਰ ਸਕਦੇ ਹਾਂ। ਜਿਵੇਂ ਇਹ ਅਕਸਰ ਹੁੰਦਾ ਕਿ ਸਿੱਖਾਂ ਬਾਰੇ ਜਦੋਂ ਕਹਿੰਦੇ ਕਿਸੇ ਨੇ ਕਿਹਾ, ਕਹਿੰਦਾ ਜੀ ਇਹਨਾਂ ਨਾਲ ਕਦੇ ਕਿਸੇ ਬਹਿਸ 'ਚ ਨਾ ਪਾਓ ਜਾਂ ਕੋਈ ਚੈਲੰਜ ਜਾਂ ਸ਼ਰਤ ਨਾ ਲਾਓ, ਇਹ ਜੋ ਚਾਹਣ ਕਰ ਸਕਦੇ। ਹੁਣ ਇਹ ਸਾਡੇ ਇਤਿਹਾਸ 'ਚੋਂ ਵੀ ਬੀਤੇ ਦੇ ਔਰ ਅੱਜ ਦੇ ਦੌਰੇ 'ਚ ਵੀ ਅਸੀਂ ਦੇਖਿਆ। ਔਰ ਇਸ ਲੈਵਲ ਦੇ ਜਨਰਲ ਲਾਭ ਸਿੰਘ ਦੀ ਸ਼ਹਾਦਤ ਤੋਂ ਬਾਅਦ ਔਰ ਜਿਹੜੀ ਜਦੋਂ ਕਮਾਂਡ ਜਨਰਲ ਪਰਮਜੀਤ ਸਿੰਘ ਪੰਜਵੜ ਨੂੰ ਮਿਲਦੀ ਹੈ ਤੇ ਤੁਸੀਂ ਦੇਖੋ ਵੀ ਕਿੰਨੀ ਵੱਡੀ ਜ਼ਿੰਮੇਵਾਰੀ ਹੋਏਗੀ। ਬਿਲਕੁਲ। ਔਰ ਜਿਵੇਂ ਮੈਂ ਕਿਹਾ ਵੀ ਇੱਕ ਵਾਰ ਬਲੈਕ ਥੰਡਰ 2 ਤੋਂ ਬਾਅਦ ਡੈਡ ਮੂਵਮੈਂਟ ਨੂੰ ਜਦੋਂ ਪੰਥਕ ਕਮੇਟੀ ਨਵੀਂ ਹੋਣ ਚਾਹੁੰਦੀ ਹੈ, 4 ਜੁਝਾਰੂ ਜਥੇਬੰਦੀਆਂ ਬਣਦੀਆਂ ਨੇ, ਉਹ ਸਾਰੇ ਦੇ ਥੱਲੇ ਉੱਥੇ ਫਿਰ ਉਹੀ ਪੰਥਕ ਕਮੇਟੀ ਹੈ ਜਿਹੜੀ 1990-91 ਤੱਕ ਪਹੁੰਚਦੇ ਆ। 92 ਫਰਵਰੀ ਦੇ ਵਿੱਚ ਫਿਰ ਇਲੈਕਸ਼ਨ ਬਾਈਕਾਟ ਦੀ ਲਾਈਨ ਆਉਂਦੀ ਹੈ। ਪੰਜਾਬ ਦੇ ਵਿੱਚ ਹੀ ਨਹੀਂ ਦੁਨੀਆ ਭਰ 'ਚ ਸੀ ਕਿ ਵੀ ਜਿਹੜਾ ਰਾਜ ਹੈ ਉੱਥੇ ਉਹ ਖਾਲਸੇ ਦਾ ਹੀ ਹੈ। ਵੀ ਪੰਥਕ ਕਮੇਟੀ ਦੀ ਇੱਕ ਸਟੇਟਮੈਂਟ ਦੇ ਥੱਲੇ ਸਾਰੇ ਟਾਈਪਰਾਈਟਰ ਵੀ ਪੰਜਾਬੀ 'ਚ ਹੋ ਗਏ, ਦੁਕਾਨਾਂ ਤੋਂ ਲੈ ਕੇ ਸਾਰੇ ਬੋਰਡ ਵੀ ਪੰਜਾਬੀ 'ਚ ਲਿਖੇ ਗਏ। ਸ਼ਰਾਬ ਦੇ ਠੇਕਿਆਂ ਦੇ ਨਾਲ ਕੀ ਹੋਇਆ, ਜੇ ਉਹਨਾਂ ਨੇ ਸੋਸ਼ਲ ਰਿਫਾਰਮ ਲਈ ਕਿਹਾ ਕਿ ਭਾਈ 11 ਬੰਦੇ ਹੀ ਬਰਾਤ 'ਚ ਜਾਣ
ਤੇ ਜੇ 12ਵਾਂ ਨੂੰ ਉਹਨੂੰ ਕੋਈ ਕਹੇ ਵੀ ਚੱਲ, ਉਹ ਕਹਿੰਦਾ ਸੀ ਨਾ ਨਾ ਨਾ, ਸਿੰਘਾਂ ਦਾ ਹੁਕਮ ਹੈ। ਫਿਰ ਕਿ ਭਾਈ ਕੋਈ ਦਾਜ ਨਹੀਂ ਲੈਣਾ। ਜਿਹੜੀਆਂ ਬੱਚੀਆਂ ਨੂੰ ਦਾਜ ਕਰਕੇ ਛੱਡਿਆ ਹੋਇਆ ਸੀ, ਉਹ ਸਹੁਰੇ ਘਰਾਂ 'ਚ ਆਪਣੇ ਪੱਟੇ ਪਾ ਕੇ ਆਪ ਹੀ ਉਹਨਾਂ ਦੇ ਕੁੜੀ ਦੇ ਮਾਪਿਆਂ ਤੋਂ ਲੈ ਕੇ ਨਾ 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 ਭਾਈ, ਸਿੰਘਾਂ ਦਾ ਹੁਕਮ ਆ ਗਿਆ ਕਿ ਬਈ ਸਭ ਜਿਹੜੀਆਂ ਤੁਸੀਂ ਐਵੇਂ ਦਾਜ ਕਰਕੇ ਛੱਡੀਆਂ ਕੁੜੀਆਂ ਨੇ ਵਸਾਓ ਉਹਨਾਂ ਨੂੰ। ਸੋ ਇਹ ਇੱਕ ਛੋਟੀ ਗੱਲ ਨਹੀਂ ਸੀ, ਕਿਉਂਕਿ ਸਮਾਜ ਦੇ ਵਿੱਚ ਇਸ ਕਦਰ ਹਮਦਰਦੀ ਔਰ ਪਿਆਰ ਸੀ। ਉਹ ਜਦੋਂ ਅਸੀਂ ਪੰਜਵੜ ਦੀ ਗੱਲ ਕਰ ਰਹੇ ਹਾਂ ਪਿੰਡ ਦੀ, ਜਦੋਂ ਫਰਵਰੀ ਦੇ ਵਿੱਚ ਇਲੈਕਸ਼ਨ ਬਾਈਕਾਟ ਦਾ ਸੱਦਾ ਦਿੱਤਾ ਗਿਆ, ਪੰਜਵੜ ਬਹੁਤ ਵੱਡਾ ਹੁਣ ਤਾਂ ਕਸਬੇ ਵਾਂਗ ਹੈ, ਲੇਕਿਨ ਉਸ ਪਿੰਡ 'ਚੋਂ ਸਿਰਫ 2 ਵੋਟਾਂ ਪਈਆਂ ਸੀ। ਉਹ ਵੀ ਕਿਉਂਕਿ ਗੁਰਦਿਆਲ ਸਿੰਘ ਢਿੱਲੋਂ, ਜਿਹੜਾ ਸਪੀਕਰ ਵੀ ਰਿਹਾ ਇੰਡੀਅਨ ਪਾਰਲੀਮੈਂਟ ਦਾ ਔਰ ਮਿਨਿਸਟਰ ਵੀ ਰਿਹਾ ਇੰਦਰਾ ਗਾਂਧੀ ਕਾ, ਉਹ ਤੇ ਉਹਦੀ ਵਾਈਫ, ਉਹਨਾਂ ਦੋਵਾਂ ਦੀਆਂ ਵੋਟਾਂ। ਬਾਕੀ ਸਾਰਾ ਪਿੰਡ, ਕੋਈ ਜਿਹੜੇ ਨੇ ਆਮ ਜਿਹੜੇ ਖੇਤਾਂ 'ਚ ਕੰਮ ਕਰਨ ਵਾਲੇ ਉਹ ਵੀ ਨਹੀਂ ਆਇਆ ਕਿ ਨਹੀਂ ਭਾਈ ਸਾਡੇ ਜਨਰਲ ਜਿਹੜਾ ਉਹ ਪੰਜਵੜ ਸਾਹਿਬ ਦਾ ਔਰ ਪੰਥਕ ਕਮੇਟੀ ਔਰ ਜੁਝਾਰੂ ਜਥੇਬੰਦੀਆਂ ਦਾ ਹੁਕਮ ਹੈ। ਸੋ ਇਹਨਾਂ ਹਾਲਾਤਾਂ 'ਚੋਂ ਨਿਕਲ ਕੇ ਕਿਵੇਂ ਉਹਨਾਂ ਨੇ ਲਗਭਗ ਜਿਹੜਾ ਉਹ 4 ਦਹਾਕੇ ਪੰਥ ਨੂੰ ਸਰਵ ਕੀਤਾ। ਔਰ ਅੱਜ ਹੀ ਜਦੋਂ ਮੈਂ ਇਹ ਉਹਨਾਂ ਦਾ ਕੋਟ ਜਿਹੜਾ ਤੁਸੀਂ ਦੁਹਰਾਇਆ ਪੜ੍ਹਿਆ ਕਿ ਉਹਨਾਂ ਦੇ WhatsApp ਸਟੇਟਸ ਦੇ ਉੱਤੇ ਇੱਕ ਚਿੱਟਾ ਬਾਜ਼ ਸੀ। ਹੁਣ ਇਹ ਜਿਹੜਾ ਚਿੱਟਾ ਬਾਜ਼ ਹੈ, ਜਦੋਂ ਅਸੀਂ 10ਵੇਂ ਪਾਤਸ਼ਾਹ ਨੂੰ ਯਾਦ ਕਰਦੇ ਹਾਂ, ਨੀਲਾ ਘੋੜਾ ਬਾਂਕਾ ਜੋੜਾ, ਇਸ ਦੀ ਗੱਲ ਹੁੰਦੀ ਹੈ ਤੇ ਅਸੀਂ ਸ਼ਮਸ਼ੀਰੇ ਬਹਾਦਰ, ਅੰਮ੍ਰਿਤ ਦੇ ਦਾਤੇ, ਚਿੱਟਿਆਂ ਬਾਜ਼ਾਂ ਵਾਲੇ। ਹੁਣ ਬਾਜ਼ ਸਕਾਈ ਦਾ ਬਾਦਸ਼ਾਹ ਹੈ, ਜਿਵੇਂ ਸ਼ੇਰ ਧਰਤੀ ਦੇ ਜੀਵਾਂ ਦਾ ਬਾਦਸ਼ਾਹ ਹੈ ਔਰ ਮਗਰਮੱਛ ਜਿਹੜਾ ਉਹ ਪਾਣੀ ਦਾ ਬਾਦਸ਼ਾਹ ਹੈ। ਹੁਣ ਬਾਜ਼ ਜਿਹੜਾ ਉਹ ਬੜੀ ਜਦੋਂ ਮਾਰਦਾ ਝਪਟਾ ਤੋੜ ਕੇ ਖਾਂਦਾ, ਪਰ ਚਿੱਟਾ ਰੰਗ ਅਮਨ ਦਾ ਹੁੰਦਾ। ਸੋ ਇਹ ਜਿਹੜਾ ਗੁਰੂ ਕਲਗੀਧਰ ਪਾਤਸ਼ਾਹ ਦਾ ਚਿੱਟਾ ਬਾਜ਼ ਹੈ, ਜਾਂ ਪਰਮਜੀਤ ਸਿੰਘ ਪੰਜਵੜ ਦਾ ਜੇ ਸਟੇਟਸ ਉਹਨੂੰ ਰਿਮਾਈਂਡ ਕਰਵਾਉਂਦਾ ਕਿ ਭਾਈ ਅਸੀਂ ਬਾਜ਼ਾਂ ਵਾਂਗ ਸੋਵਰਨ ਹੈ, ਬਾਜ਼ ਵਾਲੀ ਫੁਰਤੀ ਵੀ ਰੱਖਦੇ ਹੈ। ਬਾਜ਼ ਕਦੇ ਕਾਵਾਂ ਵਾਂਗ ਆਮ ਬਨੇਰਿਆਂ ਤੇ ਨਹੀਂ ਬੈਠਦਾ। ਉਹ ਅਲਾਮਾ ਇਕਬਾਲ ਦੇ ਬਹੁਤ ਖੂਬਸੂਰਤ ਜਿਸ ਨੂੰ ਜਿਹੜਾ ਸ਼ਾਹੀਨ ਕਹਿੰਦੇ ਨੇ ਉਹਦੇ 'ਚ, ਕਿ ਭਾਈ ਉਹਦੇ ਤੇ ਹੀ ਹੈ ਕਿ ਵੀ ਸ਼ਾਹੀਨ ਆਪਣਾ ਆਲਣਾ ਨਹੀਂ ਬਣਾਉਂਦਾ, ਉਹ ਆਪਣਾ ਸ਼ਿਕਾਰ ਆਪ ਕਰਦਾ ਹੈ ਔਰ ਬੇਖੌਫ ਹੁੰਦਾ ਉਹ। ਸੋ ਉਸ ਸਾਰੇ ਦੇ ਨਾਲ ਨਾਲ ਜਦੋਂ ਸ਼ਾਹੀਨ ਜਾਂ ਬਾਜ਼ ਜਾਂ ਹੌਕ, ਫੈਲਕਨ, ਇਹ ਲਫ਼ਜ਼ ਅੱਡ ਅੰਗਰੇਜ਼ੀ ਦੇ ਨੇ ਜਿਹੜੇ ਉਸ ਦੇ ਸਪੀਸ਼ੀਜ਼ ਨੂੰ ਡਿਪਿਕਟ ਕਰਦੇ ਨੇ, ਉਹ ਚਿੱਟਾ ਹੁੰਦਾ। ਚਿੱਟਾ ਅਮਨ ਦਾ ਰੰਗ ਹੈ। ਕਦੇ ਵੀ ਜਦੋਂ ਕੋਈ ਅਮਨ ਰੈਲੀ ਹੁੰਦੀ ਹੈ, ਅਮਨ ਤੇ ਚਿੱਟੇ ਕਬੂਤਰ ਛੱਡੇ ਜਾਂਦੇ ਨੇ। ਸੋ ਇਹ ਹੈ ਵੀ ਸਿੱਖ ਕਬੂਤਰ ਨਹੀਂ ਹੈ ਬਾਜ਼, ਪਰ ਬਾਜ਼ ਚਿੱਟਾ ਹੈ, ਕਿਉਂਕਿ ਅਸੀਂ ਇਹ ਇਸ ਲਈ ਹੈ ਕਿ ਅਸੀਂ ਅਮਨ ਚਾਹੁੰਦੇ ਕਿ ਸਾਡੀ ਫਿਤਰਤ ਦੇ ਵਿੱਚ ਵਾਇਲੈਂਸ ਨਹੀਂ ਹੈ, ਪਰ ਆਪਣੇ ਹੱਕਾਂ ਦੇ ਲਈ ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਪਰ ਜਿਹੜੇ ਉਹਦੇ ਥੱਲੇ ਚਿੱਟਾ ਬਾਜ਼ ਦੇ ਥੱਲੇ ਜਿਹੜੀ ਇਬਾਰਤ ਹੈ, ਉਹ ਦੱਸਦੀ ਹੈ ਕਿ ਵਾਕਈ ਜਦੋਂ ਕਿਸਮਤ ਹਰਾ ਦੇ, ਉਹ ਉਹਨਾਂ ਦੇ ਐਗਜ਼ੈਕਟ ਲਫ਼ਜ਼ ਨੇ, ਜੇ ਕਿਸਮਤ ਹੀ ਹਾਰ ਜਾਏ ਤਾਂ ਕੁਛ ਕਹਿ ਨਹੀਂ ਸਕਦੇ ਬੱਲਿਆ, ਕਦੇ ਗਲੇਲਾਂ ਨਾਲ ਬਾਜ਼ ਮਰਿਆ ਨਹੀਂ ਕਰਦੇ। ਤੇ ਜੇ ਕਿਸਮਤ ਹੀ ਸਾਥ ਨਾ ਦੇ ਫਿਰ ਤਾਂ ਕੋਈ ਨਹੀਂ ਹੈ ਵੀ ਅਸੀਂ ਬਾਜ਼ ਹੈ, ਉੱਚੇ ਅਸਮਾਨਾਂ ਦੇ ਵਿੱਚ ਉਡਾਰੀਆਂ ਵਾਲੇ। ਅਸੀਂ ਉਹ ਨਹੀਂ ਹੈ ਜਿਹੜੇ ਗਲੇਲਾਂ ਨਾਲ ਮਰੀਏ, ਅਸੀਂ ਬਾਜ਼ ਹੈ, ਅਸਮਾਨਾਂ ਦੇ ਵਾਰਸ ਔਰ ਉਸ ਆਜ਼ਾਦੀ। ਕਿਉਂਕਿ ਬਾਜ਼ ਦੇ ਨਾਲ ਫਿਰ ਉਹ ਤੁਹਾਡੀ ਫਰੀडम ਵੀ ਜੁੜੀ ਹੋਈ ਹੈ। ਜਦੋਂ ਮੈਂ ਅਕਸਰ ਅਲਾਮਾ ਇਕਬਾਲ ਦਾ ਇਹ ਸ਼ੇਅਰ ਦੁਹਰਾਉਂਦਾ ਕਿ ਐ ਤਾਇਰੇ ਲਾਹੂਤੀ उस रिज़्क़ से मौत अच्छी, जिस रिज़्क़ से आती हो परवाज में कोताही, कि है डिवाइन बर्ड, उस रिज़्क़ नालों मौत चंगी है ਜਿਹੜਾ ਰਿਜ਼ਕ ਖਾਣ ਨਾਲ ਤੈਨੂੰ ਆਪਣੀ ਉਡਾਣ ਦੇ ਨਾਲ, ਆਪਣੀ ਪਰਵਾਜ਼ ਦੇ ਨਾਲ ਸਮਝੌਤਾ ਕਰਨਾ ਪਏ। ਸੋ ਪਰਮਜੀਤ ਸਿੰਘ ਪੰਜਵੜ ਉਹਨਾਂ ਦੀ ਕੁਰਬਾਨੀ ਨੂੰ ਵੀ ਸਜਦਾ ਹੈ, ਜਨਰਲ ਲਾਭ ਸਿੰਘ, ਇਹਨਾਂ ਦੇ ਸਮੁੱਚੇ ਪਰਿਵਾਰ ਦੀ। ਔਰ ਪਾਕਿਸਤਾਨ 'ਚ ਵੀ ਜਿਹੜੇ ਇਸ ਪੀਰੀਅਡ 'ਚ ਬੇਸ਼ੱਕ ਪਿਛਲੇ 20 ਸਾਲ ਤੋਂ ਜ਼ਿਆਦਾ ਸਮੇਂ ਤੋਂ ਕੋਈ ਐਕਟੀਵਿਟੀ ਨਹੀਂ ਸੀ, ਕਿਉਂਕਿ ਪੰਜਾਬ 'ਚ ਹੀ ਐਕਟੀਵਿਟੀ ਨਹੀਂ ਸੀ, ਲੇਕਿਨ ਉਹਨਾਂ ਨੇ ਇਸ ਪੀਰੀਅਡ ਦੇ ਵਿੱਚ ਜਿਵੇਂ ਪੰਜਾਬੀ ਦਰਬਾਰ ਲਾਹੌਰ ਪ੍ਰੋਗਰਾਮ, ਜਿਹੜਾ ਕਿਸੇ ਜ਼ਮਾਨੇ 'ਚ ਅਸੀਂ ਵੀ ਜਦੋਂ ਗਰੋ ਹੁੰਦੇ ਸੀ ਉਦੋਂ ਪੰਜਾਬੀ ਦਰਬਾਰ ਬਹੁਤ ਮਿੱਠੀ ਆਵਾਜ਼, ਇੱਕ ਬੀਬੀ ਅਨਾਊਂਸਰ ਨੇ ਕਹਿਣਾ
ਕਿ ਵੀ ਅੱਜ ਦਾ ਪੰਜਾਬੀ ਦਾ 5:25 ਤੋਂ 5:55 ਤੱਕ ਇਹ ਟਾਈਮ ਸੀ ਪੰਜਾਬੀ ਟਾਈਮ, ਔਰ ਖਬਰਾਂ ਵੀ ਅਖੀਰ ਦੇ ਵਿੱਚ, ਔਰ ਇੱਕ ਡਿਸਕਸ਼ਨ ਗਿਆਨੀ ਹਰੀ ਸਿੰਘ ਜਿਹੜੇ 47 ਤੋਂ ਬਾਅਦ ਪਾਕਿਸਤਾਨ ਰਹਿ ਗਏ ਸੀ, ਉਹ ਕਰਦੇ ਹੁੰਦੇ ਸੀ ਕਿ ਸਿੱਖਾਂ ਲਈ ਹਿੰਦੂ ਚੰਗੇ ਹਨ ਕਿ ਮੁਸਲਮਾਨ। ਇਹ ਨਰਿੰਦਰ ਸਿੰਘ ਭੁਲੇਰ ਦੀ ਇੱਕ ਕਿਤਾਬ ਹੈ ਜਿਹਦਾ ਟਾਈਟਲ ਹੀ ਇਹ ਹੈ, ਉਸ ਨੂੰ ਉਹ ਕੋਟ ਕਰਦੇ ਸੀ। ਫਿਰ ਬੀਬੀ ਅੱਜ ਦੀਆਂ ਖਬਰਾਂ ਕਹਿ ਕੇ ਜਦੋਂ ਅਖੀਰ 'ਚ ਅਸੀਂ ਇੱਕ ਲਾਈਨ ਸੁਣਨ ਨੂੰ ਤਰਸਦੇ ਸੀ, ਕਿਉਂਕਿ ਉਧਰ ਠੇਠ ਪੰਜਾਬੀ ਦੇ ਵਿੱਚ ਉਹ ਪ੍ਰੋਗਰਾਮ ਹੁੰਦਾ ਸੀ, ਜਦੋਂ ਅਖੀਰ ਖਬਰਾਂ ਸੁਣਾ ਕੇ ਕਹਿੰਦੇ ਸੀ ਖਬਰਾਂ ਮੁੱਕ ਗਈਆਂ। ਹੁਣ ਅਸੀਂ ਖਬਰਾਂ ਸਮਾਪਤ ਹੋਈਆਂ, ਖਤਮ ਹੋਈਆਂ, ਸਾਨੂੰ ਇਹ ਲੱਗਦਾ ਸੀ ਵੀ ਵਾਹ ਵਾਹ ਕੀ ਪੰਜਾਬੀ ਹੈ, ਖਬਰਾਂ ਮੁੱਕ ਗਈਆਂ। ਔਰ ਜਦੋਂ ਭਾਈ ਪਰਮਜੀਤ ਸਿੰਘ ਪੰਜਵੜ ਉਧਰ ਗਏ, ਉਹਨਾਂ ਦਾ ਇੱਕ ਰੈਗੂਲਰ ਪ੍ਰੋਗਰਾਮ ਢਿੱਲੋਂ ਨਾਂ ਦੇ ਥੱਲੇ ਪੰਜਾਬੀ ਦਰਬਾਰ ਦੇ ਵਿੱਚ ਸੀ, ਰਿਆਜ਼ ਮਹਿਮੂਦ ਔਰ ਬੜੇ ਅੱਛੇ ਹੋਸਟ ਦੇ ਨਾਲ ਉਹਨਾਂ ਦਾ। ਫਿਰ ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਦਿਆਲ ਸਿੰਘ ਲਾਇਬ੍ਰੇਰੀ, ਜਿਹੜੀ ਕਦੇ ਦਿਆਲ ਸਿੰਘ ਮਜੀਠੀਆ ਨੇ ਦਿਆਲ ਸਿੰਘ ਕਾਲਜ, ਦਿਆਲ ਸਿੰਘ ਰਿਸਰਚ ਸੈਂਟਰ, ਦਿਆਲ ਸਿੰਘ ਲਾਇਬ੍ਰੇਰੀ, ਇਹ ਸਾਰੇ ਬਣਾਏ ਕਿ ਉੱਥੇ ਬਹੁਤ ਸਾਡਾ ਖਜ਼ਾਨਾ ਪਿਆ ਹੈ, ਜਿਹੜਾ ਕਿਤਾਬਾਂ ਦਾ ਖਜ਼ਾਨਾ ਹੈ, ਉਹਨੂੰ ਉਹਨਾਂ ਨੇ ਕਿਵੇਂ ਜਿਹੜਾ ਡਿਵੈਲਪ ਕਰਨ ਦੀ ਕੋਸ਼ਿਸ਼ ਕੀਤੀ, ਸੈਮੀਨਾਰ ਕਰਵਾਉਣ ਦੀ। ਔਰ 3 ਡਰਾਮੇ ਜਿਹੜੇ ਉਹਨਾਂ ਨੇ ਉਸ ਜ਼ਮਾਨੇ 'ਚ, ਅਸ਼ਫਾਕ ਅਹਿਮਦ ਸਾਹਿਬ ਬਹੁਤ ਪਿਆਰ ਕਰਦੇ ਸੀ ਪਰਮਜੀਤ ਸਿੰਘ ਪੰਜਵੜ ਨੂੰ, ਔਰ ਉਹਨਾਂ ਦੀ ਬੇਗਮ ਬਾਨੋ ਕੁਦਸੀਆ, ਚੱਠਿਆਂ ਦੀ ਬੇਟੀ ਸੀ ਉਹ, ਔਰ ਉਸ ਦਾ ਇੰਨਾ ਕੁ ਉਹਨਾਂ ਨੇ ਆ ਕੇ ਜਦੋਂ ਵੀ ਕੋਈ ਮੁਸ਼ਕਲ ਵਕਤ ਵੀ ਆਉਣਾ ਤੇ ਅਸ਼ਫਾਕ ਸਾਹਿਬ ਔਰ ਬਾਨੋ ਕੁਦਸੀਆ, ਔਰ ਕਿਉਂਕਿ ਅਸ਼ਫਾਕ ਸਾਹਿਬ ਪਾਕਿਸਤਾਨ ਟੀਵੀ ਦੇ ਬਾਦਸ਼ਾਹ ਸੀ, ਉਹਨਾਂ ਦੇ ਫਾਊਂਡਰਸ 'ਚੋਂ ਸੀ, ਸੋ ਉਹਨਾਂ ਨੇ ਜਦੋਂ ਪੰਜਾਬ ਦੀ ਇਹਦਾ ਇਹ ਸਾਰਾ ਦੁਖਾਂਤ ਚੱਲ ਰਿਹਾ ਸੀ, ਜਿੱਥੇ ਉਹ ਆਪਣੇ ਪ੍ਰੋਗਰਾਮਾਂ ਦੇ ਵਿੱਚ ਤਨਕੀਦ ਸ਼ਾਹ, ਜਿਹੜਾ ਉਹਨਾਂ ਦਾ ਆਪਣਾ ਪ੍ਰੋਗਰਾਮ ਸੀ ਅਸ਼ਫਾਕ ਸਾਹਿਬ ਦਾ, ਉਹਦੇ 'ਚ ਸਿੱਖ ਇਸ਼ੂ ਨੂੰ ਲਿਆਂਦੇ ਸੀ। ਉੱਥੇ 3 ਡਰਾਮੇ ਉਸ ਵੇਲੇ ਪਾਕਿਸਤਾਨ ਦੇ ਟੌਪ ਜਿਹੜੇ ਕਲਾਕਾਰਾਂ ਨੇ ਜਿਨ੍ਹਾਂ ਦੇ ਵਿੱਚ ਰੋਲ ਪਲੇ ਕੀਤਾ, ਉਹਦੇ 'ਚ ਕੇਸਰੀ ਪੈਂਡਾ TV 84 ਨੇ ਵੀ ਉਸ ਦੇ ਕਾਪੀਰਾਈਟ ਲਏ ਸੀ ਭਾਈ ਪੰਜਵੜ ਰਾਹੀਂ, ਉਸ ਨੂੰ ਅਸੀਂ ਕਦੇ ਕਦਾਈ ਦਿਖਾਉਂਦੇ। ਮੈਂ ਵੈਸੇ ਆਪਣੀ ਟੀਮ ਨੂੰ ਕਹਾਂਗਾ ਵੀ ਕਿ ਉਹ ਕੱਢ ਲੈਣ ਆਉਣ ਵਾਲੇ ਦਿਨਾਂ 'ਚ, ਇਹ ਵੀ ਇੱਕ ਯਾਦ ਦਹਾਨੀ ਹੋਏਗੀ, ਕਿਉਂਕਿ ਇਸ 'ਚ ਵੀ ਭਾਈ ਪਰਮਜੀਤ ਸਿੰਘ ਪੰਜਵੜ ਦਾ ਵੱਡਾ ਰੋਲ ਸੀ। ਔਰ ਇਸ ਦੇ ਨਾਲ ਨਾਲ ਬਲੀ ਦੇ ਬੱਕਰੇ ਤੇ ਪੰਜਾਬ ਦੇ ਪਾਣੀ, ਇਹਨਾਂ ਦੇ ਨਾਂ ਥੱਲੇ ਵੀ ਇਹ ਜਿਹੜਾ ਪੂਰਾ ਟੈਲੀਫਿਲਮ ਟਾਈਪ ਇਸ ਨੂੰ ਬਣਾਇਆ ਗਿਆ ਸੀ। ਸੋ ਅਸੀਂ ਜਿੱਥੇ ਉਹਨਾਂ ਨੂੰ ਯਾਦ ਕਰ ਰਹੇ ਹਾਂ ਭਾਈ ਪਰਮਜੀਤ ਸਿੰਘ ਪੰਜਵੜ ਨੂੰ, ਉਹਨਾਂ ਨੇ ਕਸ਼ਮੀਰੀਆਂ ਦੇ ਨਾਲ ਵੀ ਲਿਆਜ਼ਨ ਕਾਇਮ ਕੀਤਾ। ਪਾਕਿਸਤਾਨ ਦੇ ਵਿੱਚ ਜਿਹੜੇ ਸਿੱਖ ਸੀ ਉਹਨਾਂ ਦੀ ਪ੍ਰੋਗਰੈਸ ਦੇ ਲਈ ਉਹਨਾਂ 'ਚ ਭਾਈ ਮਹੀਪਾਲ ਸਿੰਘ ਹੋਏ, ਰਮੇਸ਼ ਸਿੰਘ ਅਰੋੜਾ ਹੋਏ, ਔਰ ਹਰਚਰਨ ਸਿੰਘ ਜਿਹੜੇ ਫੌਜ ਦੇ ਵਿੱਚ ਗਏ, ਪ੍ਰੋਫੈਸਰ ਕਲਿਆਣ ਸਿੰਘ, ਇਹ ਸਾਰੇ ਜਿਨ੍ਹਾਂ ਨੂੰ ਅੱਗੇ ਐਜੂਕੇਟ ਕਰਾਉਣ 'ਚ, ਐਨਕਰੇਜ ਕਰਨ 'ਚ ਉਹਨਾਂ ਦਾ ਬਹੁਤ ਵੱਡਾ ਰੋਲ ਸੀ। ਸੋ ਅਸੀਂ ਇਹ ਅੱਜ ਦਾ ਸਮੁੱਚਾ ਪ੍ਰੋਗਰਾਮ ਹੀ ਜਨਰਲ ਲਾਭ ਸਿੰਘ, ਭਾਈ ਪਰਮਜੀਤ ਸਿੰਘ ਪੰਜਵੜ, ਉਹਨਾਂ ਦੇ ਪਰਿਵਾਰ ਦੀ ਕੁਰਬਾਨੀਆਂ ਦੇ ਨਾਂ ਕਰਦੇ, ਔਰ ਵੀ ਰਾਜੇਸ਼ਵਰ ਸਿੰਘ, ਨਵਪ੍ਰੀਤ ਕੌਰ, ਭੈਣ ਜੀ ਦਵਿੰਦਰ ਕੌਰ ਔਰ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਜੀ। ਸਾਡਾ ਸਜਦਾ ਨਾ ਸਾਰੇ ਸ਼ਹੀਦਾਂ ਨੂੰ, ਇਹਨਾਂ ਯੋਧਿਆਂ ਨੂੰ ਜਿਨ੍ਹਾਂ ਨੇ ਆਪਣੀ ਸਾਰੀ ਜਿਹੜੀ ਜ਼ਿੰਦਗੀ ਹੈ ਉਹ ਕੌਮ ਦੇ ਲਿਖੇ ਲਾਈ ਹੈ। ਸੋ ਵਿਊਅਰਸ, ਇੱਥੇ ਲੈਣੇ ਬ੍ਰੇਕ। ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।